ਮੈਟਾ ਵਾਲੇ ਕਹਿ ਰਹੇ ਆ ਵੀ ਅਸੀਂ ਆਪਣੇ ਹੁਣ ਜਿਹੜੇ EMPLOYEES ਆ ਉਹਨਾਂ ਨੂੰ ਰਿਕਾਰਡ ਨਹੀਂ ਕਰਾਂਗੇ। ਉਹਨਾਂ ਨੇ ਆਪਣੀ ਜਿਹੜੀ ਰਿਕਾਰਡਿੰਗ ਆ EMPLOYEES ਦੀ ਸਟਾਪ ਕਰ ਦਿੱਤੀ ਆ। ਕਿੱਥੇ ਪਹਿਲਾਂ ਰਿਕਾਰਡਿੰਗ ਹੋ ਰਹੀ ਆ ਤੇ ਕਿਵੇਂ ਰੁਕਣ ਵਾਲਾ ਕੰਮ ਕੀ ਬਣਿਆ? ਸਾਨੂੰ ਸਾਰਿਆਂ ਨੂੰ ਪਤਾ ਕਿ ਮੈਟਾ ਜਿਹੜੇ ਆ ਲਾਰਜ ਲੈਂਗੁਏਜ ਮਾਡਲ ਦੇ ਸੰਦਰਭ ਦੇ ਵਿੱਚ ਪਿੱਛੇ ਰਹਿ ਗਿਆ। ਉਹਦਾ ਨਾਮ ਵੱਡੇ ਨਾਵਾਂ ਦੇ ਵਿੱਚ ਅੱਜ ਦੇ ਟਾਈਮ ਵਿੱਚ ਨਹੀਂ ਆਉਂਦਾ, ਇੰਨਾ ਪੈਸਾ ਹੋਣ ਦੇ ਬਾਵਜੂਦ ਵੀ। ਸੋ ਪਿਛਲੇ ਕੁਝ ਸਮੇਂ ਦੇ ਵਿੱਚ ਉਹ ਤਰਲੋ ਮੱਛੀ ਹੋ ਰਹੇ, ਹੱਥ ਪੈਰ ਮਾਰ ਰਹੇ ਵੀ ਆਪਾਂ ਵੀ ਕਿੱਦਾਂ ਰੈਲੇਵੈਂਟ ਰਹਿ ਸਕੀਏ ਆਉਣ ਵਾਲੇ। ਦੇਖੋ, ਜਿੱਦਾਂ ਆਪਾਂ ਚੈਟ GPT ਦੀ ਗੱਲ ਕਰਦੇ ਹੁੰਦੇ ਆ ਜਾਂ ਗੂਗਲ ਜੈਮਨਾਈ ਦੀ ਗੱਲ ਕਰਦੇ ਕਿ ਕਿੰਨੀ ਛੇਤੀ ਜੈਮਨਾਈ ਨੇ ਅੱਗੇ ਆ ਕੇ ਜਿਹੜਾ ਚੈਟ GPT ਦੇ ਕੰਪੀਟੀਸ਼ਨ ਦੇ ਵਿੱਚ ਆ ਗਏ। ਤਾਂ ਬੜਾ ਕਾਰਨ ਰਾਜਕਰਨ ਇਹ ਸੀ ਕਿ ਗੂਗਲ ਦੇ ਕੋਲ ਸਰਚ ਦਾ ਰਾਈਟ ਅਮਾਉਂਟ ਆਫ ਡੇਟਾ ਤਾਂ ਚਲੋ ਐਕਸੈਸਿਵ ਹੈ ਨਾ, ਪਰ ਰਾਈਟ ਡੇਟਾ ਉਹਨਾਂ ਦੇ ਕੋਲ ਹੈਗਾ ਸੀ, ਰੀਅਲਿਸਟਿਕ, ਜਿਹਦੇ ਬੇਸ ਤੇ ਆਪਣਾ ਮਾਡਲ ਜੋ ਛੇਤੀ ਜੈਮਨਾਈ ਨੂੰ ਛੇਤੀ ਤੋਂ ਛੇਤੀ ਸਮਾਰਟ ਬਣਾ ਸਕੇ। ਮੈਟਾ ਨੇ ਇੱਕ ਰੀਸੈਂਟਲੀ ਇੰਪਲੀਮੈਂਟ ਕੀਤਾ, ਉਹ ਹੈ ਕਿ ਇੰਟਰਨਲ ਟਰੈਕਿੰਗ ਪ੍ਰੋਗਰਾਮ, ਜਿਹੜੇ ਕਿ ਉਹਨਾਂ ਦੇ EMPLOYEES ਆ ਉਹ ਕੰਪਿਊਟਰ ਤੇ ਕੀ ਟਾਈਪ ਕਰ ਰਹੇ, ਉਹਨਾਂ ਦੀ ਮਾਊਸ ਦੀ ਮੂਵਮੈਂਟ ਕੀ ਆ, ਉਹਨਾਂ ਦੇ ਸਕਰੀਨ ਕੈਪਚਰ ਕੰਪਨੀ ਡਿਵਾਈਸਿਸ ਉੱਤੇ ਕੀ ਕਰ ਰਹੇ ਹੋ, ਸਾਰੇ ਦਾ ਸਾਰਾ ਹਿਊਮਨ ਡੇਟਾ ਜਿਹੜਾ ਉਹਨੂੰ ਕਾਪੀ ਕਰਨ ਦੇ ਵਾਸਤੇ, ਤਾਂ ਕਿ ਉਹ ਜਿਹੜੇ ਐਡਵਾਂਸ AI ਏਜੰਟਸ ਹੈਗੇ, ਆਟੋਨੋਮਸ AI ਏਜੰਟਸ ਜਿਹੜੇ ਆ ਉਹਨਾਂ ਨੂੰ ਉਹ ਟ੍ਰੇਨ ਕਰ ਸਕਣ। ਸੋ ਇਹਦੇ ਲਈ ਉਹਨੇ ਸ਼ੁਰੂ ਕੀਤਾ ਸੀ ਸਾਰਾ ਪ੍ਰੋਸੈਸ। ਸੋ ਉਹ ਨਾ ਕੁਝ ਗਾਰਡ ਰੇਲਸ ਰੱਖੇ ਹੋਏ ਸੀ, ਜਿਹਦੇ ਕਰਕੇ ਜਿਹੜਾ ਇਹ ਡੇਟਾ ਵਾ ਉਹਨੂੰ ਬਚਾ ਕੇ ਕਿੱਦਾਂ ਰੱਖਣਾ। ਪਰ ਕੀ ਹੋਇਆ ਕਿ ਇੰਟਰਨਲੀ ਉਹ ਜਿਹੜਾ ਡੇਟਾ ਵਾ ਸਾਰੇ EMPLOYEES ਦਾ ਲੀਕ ਹੋ ਗਿਆ। ਹੁਣ ਜਦੋਂ ਲੀਕ ਹੋ ਗਿਆ ਤੇ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਨਾ, ਰੋਕ ਦਿੱਤਾ ਉਹਨੂੰ, ਰੋਕਿਆ ਨਹੀਂ ਰਾਜਕਰਨ, ਉਹਨਾਂ ਇਹਨੂੰ ਪੌਜ਼ ਕੀਤਾ। ਭਾਰਤੀ ਜਿਹੜੀਆਂ ਕੰਪਨੀਆਂ ਆ ਉਹ ਜਿਹੜੀ ਵਰਕਫੋਰਸ ਟ੍ਰੇਨਿੰਗ, ਆਪਾਂ ਪਿਛਲੀ ਦੀ ਵੀ ਥੋੜੀ ਜਿਹੀ ਆਪਾਂ ਇਸ ਦੀ ਜਿਹੜੀ ਉਹ ਗੱਲ ਕੀਤੀ ਸੀਗੀ। ਸੋ ਇਹ ਥੋੜਾ ਜਿਹਾ ਦੱਸਿਓ ਹੋਰ ਖੋਲ ਕੇ ਵੀ ਕੀ ਜਿਹੜਾ ਉਹ ਚੱਲ ਰਿਹਾ, ਕਿਵੇਂ ਇਸ ਦੇ ਵਿੱਚ ਜਿਹੜਾ ਉਹ ਕੰਮ ਹੋ ਰਿਹਾ ਆ, ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਆ, ਇਹ ਵਰਕਫੋਰਸ ਦੇ ਜ਼ਰੀਏ AI ਨੂੰ ਜਿਹੜਾ ਉਹ ਨਾਲ ਟ੍ਰੇਨ ਹੋ ਰਿਹਾ, ਤੇ ਓਵਰਆਲ ਉੱਥੇ ਦੀ ਵਰਕਫੋਰਸ ਟ੍ਰੇਨਿੰਗ ਦੇ ਕਿਵੇਂ ਦੇਖਿਆ ਜਾ ਰਿਹਾ? ਗੱਲ ਜਿਹੜੀ ਆਪਾਂ ਮੈਟਾ ਦੀ ਕੀਤੀ ਆ, ਗੱਲ ਉੱਥੋਂ ਹੀ ਤੁਰਦੀ ਆ ਹਨਾ, ਕਿ ਜਿਹੜੇ ਆਮ ਬੰਦੇ ਨੇ ਕੰਮ ਕਰਨੇ ਆ ਉਹ ਆਪਾਂ ਮਸ਼ੀਨਸ ਤੋਂ ਕਿੱਦਾਂ ਕਰਾਉਣੇ ਆ। ਉਹ ਜਿਹੜੀ ਇੰਟੈਲੀਜੈਂਸ ਆ, ਜਿਹੜੇ ਹੁਨਰ ਆ ਆਮ ਬੰਦੇ ਦੇ ਹੱਥ ਦੇ ਵਿੱਚ, ਉਹਨੂੰ ਤੁਸੀਂ ਕਿੱਦਾਂ ਟਰਾਂਸਲੇਟ ਕਰਨਾ। ਉਹ ਪਹਿਲਾਂ ਜਿਹੜੀ ਗੱਲਾਂ ਬਾਤਾਂ ਬਾਹਰ ਆਈਆਂ, ਉਹ ਜਿਹੜੇ ਪਹਿਲੇ ਵਿਜ਼ੂਅਲਸ ਆਪਾਂ ਦੇਖੇ ਸੀ ਰਾਜਕਰਨ, ਉਹ ਦੇਖੇ ਸੀ ਆਪਾਂ ਅਫਰੀਕਾ ਦੇ ਵਿੱਚ, ਜਿਹੜੀ ਕੁਝ ਗੱਲਾਂ ਬਾਤਾਂ ਆਪਾਂ ਅਫਰੀਕਾ ਦੇ ਵਿੱਚ ਦੇਖੀਆਂ। ਉੱਥੇ ਜਿਹੜੇ ਮਾਡਲਸ ਆ ਸਿਰ ਦੇ ਉੱਤੇ ਕੈਮਰਾ ਲਾ ਕੇ ਕੁਝ ਉੱਥੇ ਜਿਹੜੇ ਮਾਡਲਸ ਆ ਟ੍ਰੇਨ ਕੀਤੇ ਜਾਂਦੇ ਰਹੇ ਆ। ਉਹਦੇ ਤੋਂ ਬਾਅਦ ਰਾਜਕਰਨ ਹੁਣ ਜਿਹੜੀ ਚੀਜ਼ਾਂ ਸਾਹਮਣੇ ਆਉਂਦੀਆਂ, ਉਹ ਇੰਡੀਆ ਤੋਂ ਵੀ ਵਿਜ਼ੂਅਲਸ ਤੇ ਵੀਡੀਓਜ਼ ਆਪਾਂ ਦੇਖਦੇ ਆ, ਤੇ ਉਹਦੇ ਤੋਂ ਜਿਹੜੇ ਬੇਸਿਕਲੀ ਹੱਥ ਦੇ ਨਾਲ ਬੰਦਿਆਂ ਨੇ ਕੰਮ ਕਰਨੇ, ਮੱਥੇ ਤੇ ਉਹਨਾਂ ਦੇ ਕੈਮਰੇ ਲੱਗੇ ਹੋਣੇ ਆ, ਉਹ ਕੈਮਰਾਜ਼ ਦੇ ਨਾਲ ਜੋ ਹੱਥ ਦੇ ਨਾਲ ਕੰਮ ਕਰ ਰਹੇ, ਉਹਦੀ ਜਿਹੜੀ ਲਗਾਤਾਰ ਰਿਕਾਰਡਿੰਗ ਹੋ ਰਹੀ ਹੈ। ਤੇ ਮੈਚ ਲੈਵਲ ਦੇ ਉੱਤੇ ਓਵਰ ਦ ਪੀਰੀਅਡ ਆਫ ਟਾਈਮ ਜਿਹੜੀ ਰਿਕਾਰਡਿੰਗ ਆ ਉਹ ਹੋ ਰਹੀ ਹੁੰਦੀ ਆ। ਤੇ ਉਹਦੇ ਤੋਂ ਤੁਸੀਂ ਇਹ ਆ ਵੀ ਜਿਹੜਾ ਉਹ ਹੱਥ ਵਾਲਾ ਕੰਮ ਕਰ ਰਹੇ ਹੁੰਦੇ ਆ, ਭਾਵੇਂ ਉਹ ਕਿਸੇ ਤਰੀਕੇ ਦੀ ਪੈਕੇਜਿੰਗ ਹੋ ਜੇ, ਜਾਂ ਉਹ ਕਿਸੇ ਤਰੀਕੇ ਦਾ ਕੋਈ ਕਲੀਨਿੰਗ ਦਾ ਕੰਮ ਹੋ ਜੇ, ਜਾਂ ਹੋਰ ਡਜ਼ਨਟ ਮੈਟਰ ਹੈ ਨਾ, ਉਹ ਤੁਹਾਡੇ ਮੱਥੇ ਉੱਤੇ ਜਿਹੜੇ ਉਹ ਕੈਮਰੇ, ਜਿੱਦਾਂ ਤੁਸੀਂ ਡਿਸਪਲੇ ਦੇ ਵਿੱਚ ਦੇਖ ਸਕਦੇ ਹੋ ਨਾ, GoPro ਦੇ ਕੈਮਰੇ ਲੱਗੇ ਹੋਏ ਆ, ਤੇ ਉਹਦੇ ਤੋਂ ਉਹਦੀ ਰਿਕਾਰਡਿੰਗ ਜਿਹੜੀ ਉਹ ਚੱਲ ਰਹੀ ਆ, ਤੇ ਉਹ ਉਸ ਤਰੀਕੇ ਦੇ ਨਾਲ ਓਵਰ ਦ ਪੀਰੀਅਡ ਆਫ ਟਾਈਮ ਇਹਨਾਂ ਚੀਜ਼ਾਂ ਨੂੰ ਉਹਨਾਂ ਟ੍ਰੇਨ ਕੀਤਾ ਹੈ। ਕੰਪਨੀਜ਼ ਜਿਨ੍ਹਾਂ ਨੇ EMPLOYEE ਜਿਹੜੇ ਆ ਲੇ ਆਫ ਕੀਤੇ ਸੀ AI ਦੇ ਕਰਕੇ, ਉਹ ਦੁਬਾਰਾ ਹਾਇਰਿੰਗ ਜਿਹੜੀ ਉਹ ਕਰ ਰਹੇ ਆ, ਪਰ ਬੇ ਏਰੀਏ ਤੋਂ ਬਹੁਤੀਆਂ ਖਬਰਾਂ ਅਜੇ ਵੀ ਲੇ ਆਫ ਦੀਆਂ ਆਉਂਦੀਆਂ ਰਹਿੰਦੀਆਂ ਆ, ਜਿੱਥੇ ਸਿਲੀਕਨ ਵੈਲੀ ਆ। ਸੋ ਇਹ ਕੀ ਸਿਚੁਏਸ਼ਨ ਜਿਹੜੀ ਉਹ ਬਣ ਰਹੀ ਆ? ਇਹਨੂੰ ਦੋ ਪੱਖਾਂ ਤੋਂ ਦੇਖਣਾ ਆਪਾਂ ਨੂੰ ਬਣਦਾ ਹੈ ਨਾ। ਜਿਹੜੀ ਕੰਪਨੀਜ਼ ਨੇ ਕੁਝ ਬੰਦੇ ਜਿਹੜੇ ਬਹੁਤ ਜ਼ਿਆਦਾ ਹਾਇਰ ਕਰ ਦਿੱਤੇ ਸੀ, ਉਹ ਜਨਰੇਟਿਵ AI ਕਰਕੇ ਲੇ ਆਫ ਕਰ ਦਿੱਤੇ ਸੀ, ਉਹਨਾਂ ਨੂੰ ਕੁਆਇਟਲੀ ਵਾਪਸ ਹਾਇਰ ਕਰਨਾ ਸ਼ੁਰੂ ਕੀਤਾ ਹੈ। ਕਹਿੰਦੇ ਵੀ ਜਿਹੜੀਆਂ ਲੇ ਆਫਸ ਇਹ ਤਾਂ ਹੋਈਆਂ ਸੀ ਵੀ ਕੋਵਿਡ ਦੌਰਾਨ ਜਿਹੜੀ ਓਵਰ ਹਾਇਰਿੰਗ ਹੋਈ ਸੀਗੀ, ਵੀ ਉਹ ਹੌਲੀ ਉਹ ਬੈਲੈਂਸ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ, ਨਾ AI ਦਾ ਲੱਗ ਰਿਹਾ ਸੀਗਾ। ਕਿ ਇਹ ਦੋਨਾਂ ਚੀਜ਼ਾਂ ਦੇ ਵਿੱਚ ਅਸਲ 'ਚ ਸੰਬੰਧ ਹੈ? ਕਿਹੜੀ ਗੱਲ ਜ਼ਿਆਦਾ ਠੀਕ ਆ? ਡੋਮੇਨ ਸਪੈਸੀਫਿਕ ਗੱਲ ਆ ਰਾਜਕਰਨ, ਦੋਨੋਂ ਗੱਲਾਂ ਠੀਕ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅੱਜ ਦੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਵੈਲਕਮ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਯੋਗ ਸਰੋਤੇ ਰਿਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਜੀ, ਟੈਕਨੋਲੋਜੀ ਦੀ ਦੁਨੀਆ ਦੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜੀਆਂ ਉਹ ਕਰਦੇ ਹਾਂ। ਕੀ ਕੁਛ ਚੱਲ ਰਿਹਾ, ਕੀ ਲੇਟੈਸਟ ਹੈ, ਕਿੱਧਰ ਮਾਰਕੀਟ ਮੂਵ ਹੋ ਰਹੀ ਆ, ਕਿੱਧਰ ਨੂੰ ਜਿਹੜਾ ਉਹ ਜਾ ਰਿਹਾ ਆ, ਉਹਦੇ ਬਾਰੇ ਚਰਚਾ ਜਿਹੜੀ ਉਹ ਕਰਦੇ ਹਾਂ। AI ਨੇ ਜਿੱਥੇ ਦੁਨੀਆ ਦੇ ਵਿੱਚ ਥਾਂ ਦੇ ਉੱਤੇ ਤੜਥੱਲੀ ਜਿਹੜੀ ਉਹ ਮਚਾਈ ਆ,
ਕਿਤੇ ਫਾਇਦਾ ਕਿਤੇ ਨੁਕਸਾਨ, ਹਰ ਇੱਕ ਦਾ ਆਪੋ ਆਪਣਾ ਰਿਲੇਟਿਵ ਪਰਸਪੈਕਟਿਵ ਇਸ ਦੇ ਬਾਬਤ ਪਰਸਪੈਕਟਿਵ ਆ ਜਿਹੜਾ ਜੀ। ਉਹ ਆ ਰਿਹਾ ਆ ਵੀ ਇਹਨੂੰ ਕਿਵੇਂ ਜਿਹੜਾ ਉਹ ਦੇਖਣਾ ਹੈ। ਕਿਸੇ ਦੇ ਲਈ ਚੰਗਾ ਵੀ ਹੋ ਸਕਦਾ, ਕਿਸੇ ਲਈ ਮਾੜਾ ਵੀ ਹੋ ਸਕਦਾ, ਬਟ ਇਹ ਆ ਵੀ AI ਇਜ਼ ਹੇਅਰ ਟੂ ਸਟੇ। ਇਹ ਰਹਿਣੀ ਤਾਂ ਹੈਗੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਉਹ ਆਊਗੀ। ਬਿਫੋਰ ਵੀ ਸਟਾਰਟ ਇੱਕ ਮੈਂ ਮੀਮ ਦੀ ਜਿਹੜੀ ਉਹ ਗੱਲ ਕਰ ਲਵਾਂ, ਕਿਉਂਕਿ ਜ਼ਮਾਨਾ ਮੀਮਸ ਦਾ ਆ ਹਰਵਿੰਦਰ। ਹੈ AI ਨੂੰ ਲੈ ਕੇ ਕਹਿੰਦੇ ਵੀ ਹੁਣ AI ਦਾ ਮਾਡਲ ਕਹਿੰਦੇ ਵੀ ਧੱਕਣਾ ਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਉਣਾ ਚਾਹੀਦਾ ਆ। ਮੈਂ ਇੱਕ ਮੀਮ ਦੇਖੀ, ਕਹਿੰਦੇ ਵੀ ਚਾਹ ਦਾ ਸਟੋਰ ਸੀ, ਉਹਨੂੰ ਉਹ ਜਾਂਦੇ ਆ ਕਿਸੇ ਕੋਲ, ਕਹਿੰਦੇ ਵੀ ਭਾਈ ਸਾਨੂੰ ਜੋ ਮਰਜ਼ੀ ਆ AI ਵਿੱਚ ਇੰਟੀਗ੍ਰੇਟ ਕਰਕੇ ਦਿਖਾਓ। ਉਹਨੂੰ ਸਮਝ ਨਾ ਆਵੇ ਕਿੱਦਾਂ ਕਰੇ ਕਿਵੇਂ ਕਰੇ, ਫਿਰ ਕਹਿੰਦੇ ਵੀ ਉਹਦੇ ਦਿਮਾਗ ਦੀ ਬੱਤੀ ਜਗਦੀ, ਤੇ ਜਿਹੜਾ ਚਾਏ ਦੇ ਵਿੱਚ AI ਆ ਉਹਨੂੰ ਬ੍ਰੈਕਟ 'ਚ ਪਾਤਾ ਵੀ ਚਾਏ ਵਿਦ AI। ਸੋ ਵੀ ਉਹਨਾਂ ਨੇ ਇੱਥੋਂ ਤੱਕ ਵੀ ਚਾਹ ਵੇਚਣ ਨੂੰ ਵੀ AI ਦੇ ਨਾਲ ਤੱਕ ਕਰਤਾ। ਉਹ ਇੱਕ ਔਨ ਦਾ ਸਾਈਡ ਨੋਟ ਵੀ ਜੇ ਸੈਨ ਫਰਾਂਸਿਸਕੋ ਦੇ ਵਿੱਚ ਚਾਏ ਵਾਲਾ ਕੋਈ ਸਟੋਰ ਖੋਲੇ ਤੇ ਵਿਦ AI ਬ੍ਰੈਕਟ 'ਚ ਪਾ ਕੇ ਵੇਚਣਾ ਸ਼ੁਰੂ ਕਰੇ, ਤਾਂ ਸ਼ਾਇਦ ਉੱਥੇ ਉਹਨਾਂ ਦੀ ਵਿਕਰੀ ਵੀ ਜਿਹੜੀ ਉਹ ਜ਼ਿਆਦਾ ਹੋ ਜਾਵੇ। AI ਦੀ ਰੀਚ ਇੱਦਾਂ ਆ, ਇੰਨੀ ਜਿਹੜੀ ਉਹ ਡਿਮਾਂਡ ਆ, ਉਹ ਇੱਕ ਵੱਖਰੀ ਗੱਲ ਆ। ਸੋ ਇਹ ਚੀਜ਼ ਨਾਲ ਦੇ ਮੀਮਸ ਨਾਲ ਮੀਮਸ ਦਾ ਬਾਜ਼ਾਰ ਤੇ ਬਹੁਤ ਗਰਮ ਆ। ਉਹਦੇ ਵਿੱਚ ਹਰ ਇੱਕ ਚੀਜ਼ ਦੇ ਉੱਤੇ ਮੀਮ ਜਿੱਦਾਂ ਬਣਿਆ ਵੀ AI ਨੂੰ ਕਿੱਦਾਂ ਸੈੱਲ ਕਰਨਾ। ਕਿਸੇ ਚੀਜ਼ ਵਿੱਚ AI ਨਹੀਂ ਵੀ ਆਉਂਦੀ ਤਾਂ ਵੀ ਧੱਕੇ ਦੇ ਨਾਲ ਤੁਸੀਂ AI ਨੂੰ ਵਿੱਚ ਵਾੜ ਦਿੰਦੇ ਹੋ। ਮੈਨੂੰ ਇੱਕ ਚੇਤਾ ਕਿ ਕੈਨੇਡੀਅਨ ਇੱਕ ਵਾਸ਼ਿੰਗ ਮਸ਼ੀਨ ਵਾਲੀ ਕੰਪਨੀ ਸੀ, ਮੈਂ ਉਹਦਾ ਨਾਮ ਵਿਸਰ ਗਿਆ, ਹਾਂ। ਤੇ ਉਹਨੇ ਆਪਣੇ ਵਾਸ਼ਿੰਗ ਮਸ਼ੀਨ ਹੀ AI ਦਾ ਨਾਂ ਲੈ ਕੇ ਵੇਚ ਦਿੱਤੀ। ਬਾਅਦ ਵਿੱਚ ਪਤਾ ਲੱਗਾ ਵੀ ਉਹਦੇ 'ਚ AI ਨਾਂ ਦੀ ਕੋਈ ਚੀਜ਼ ਹੈ ਨਹੀਂ ਸੀ, ਤੇ ਅੱਛਾ ਉਹਨੂੰ ਫਾਈਨ ਹੋਇਆ ਉਸ ਚੀਜ਼ ਨੂੰ ਲੈ ਕੇ। ਅੱਛਾ, ਇੰਡੀਆ ਦੇ ਵਿੱਚ ਇੱਕ ਬੜਾ ਬਵਾਲ ਹੋ ਰਿਹਾ, ਮੇਡ ਇਨ ਇੰਡੀਆ ਫੋਨ, ਉਹ ਸਾਰਾ ਚਾਈਨਾ ਦਾ OEM ਦੇ ਨਾਲ ਆ, AI ਪਲੱਸ ਕਰਕੇ ਉਹਦਾ ਬਹੁਤ ਖੁਲਾਸੇ ਜਿਹੜੇ ਹੋ ਰਹੇ ਆ। ਸੋ AI ਦੇ ਨਾਂ ਤੇ ਸਭ ਕੁਝ ਵਿਕ ਰਿਹਾ ਆ, ਬਚ ਵਿਕ ਕੇ ਰਿਹਾ ਜਿਹੜਾ ਹੈ, ਮੋੜ ਤੋਂ ਇਹ ਵਿਚ ਇਹ ਇਜ਼ ਇਹ ਨੈਚੁਰਲ। ਜਦੋਂ ਕੋਈ ਨਵੀਂ ਟੈਕਨੋਲੋਜੀ ਯਾ ਆਉਂਦੀ ਆ ਤੇ ਉਹਦੇ ਵਿੱਚ ਜਿਹੜੇ ਹਾਈਪ। ਵਪਾਰੀ ਹੁੰਦੇ ਨੇ ਮੋਹਰ ਲਾ ਕੇ ਉਹਨੂੰ ਵੇਚਣਾ। ਜੇ ਜਿਹੜੇ ਤੁਹਾਡੇ ਰੈਗੂਲੇਟਰਸ ਹੁੰਦੇ ਆ, ਜੇ ਉਹਨਾਂ ਦਾ ਧਿਆਨ ਇਸ ਪਾਸੇ ਨਹੀਂ ਆ, ਤੇ ਜੇ ਹੂੰ ਉਹ ਓਨੈਸਟ ਆ, ਤੇ ਜਿੱਦਾਂ ਮੈਂ ਵਾਸ਼ਿੰਗ ਮਸ਼ੀਨ ਕੈਨੇਡਾ ਵਾਲੀ ਗੱਲ ਕੀਤੀ, ਉਹ ਫੜੇ ਗਏ। ਤੇ ਹੂੰ ਜਿੱਥੇ ਹੂੰ ਹੇਰਾ-ਫੇਰੀ ਵਾਲਾ ਕੰਮ ਜ਼ਿਆਦਾ ਚੱਲਦਾ, ਜਿੱਦਾਂ ਹਿੰਦੁਸਤਾਨ ਦੇ ਵਿੱਚ ਆ, ਤੇ ਉੱਥੇ ਤੇ ਹੂੰ ਫਿਰ ਲੋਕਾਂ ਦਾ ਕੰਜ਼ਿਊਮਰਸ ਦਾ ਰੱਬ ਹੀ ਰੱਖਾ। ਗੁਲਾਬੀ ਦਾ ਵਾਕਈ ਵਾਕਈ। ਅੱਛਾ, ਹਰਮਿੰਦਰ, ਗੱਲਬਾਤ ਦੀ ਆਪਣੀ ਸ਼ੁਰੂਆਤ ਕਰ ਲੈਂਦੇ ਆ। ਮੈਟਾ ਵਾਲੇ ਕਹਿ ਰਹੇ ਆ ਵੀ ਅਸੀਂ ਆਪਣੇ ਹੁਣ ਜਿਹੜੇ EMPLOYEES ਆ ਉਹਨਾਂ ਨੂੰ ਰਿਕਾਰਡ ਨਹੀਂ ਕਰਾਂਗੇ। ਉਹਨਾਂ ਨੇ ਆਪਣੀ ਜਿਹੜੀ ਰਿਕਾਰਡਿੰਗ ਆ EMPLOYEES ਦੀ ਸਟਾਪ ਕਰ ਦਿੱਤੀ ਆ। ਕਿੱਥੇ ਪਹਿਲੇ ਰਿਕਾਰਡਿੰਗ ਹੋ ਰਹੀ ਆ ਤੇ ਕਿਵੇਂ ਰੁਕਣ ਵਾਲਾ ਕੰਮ ਕੀ ਬਣਿਆ? ਸੋ ਸਾਨੂੰ ਸਾਰਿਆਂ ਨੂੰ ਪਤਾ ਕਿ ਮੈਟਾ ਜਿਹੜੇ ਆ ਲਾਰਜ ਲੈਂਗੁਏਜ ਮਾਡਲ ਦੇ ਸੰਦਰਭ ਦੇ ਵਿੱਚ ਪਿੱਛੇ ਰਹਿ ਗਿਆ। ਉਹਦਾ ਨਾਮ ਵੱਡੇ ਨਾਵਾਂ ਦੇ ਵਿੱਚ ਅੱਜ ਦੇ ਟਾਈਮ ਵਿੱਚ ਨਹੀਂ ਆਉਂਦਾ, ਇੰਨਾ ਪੈਸਾ ਹੋਣ ਦੇ ਬਾਵਜੂਦ ਵੀ। ਸੋ ਪਿਛਲੇ ਕੁਝ ਸਮੇਂ ਦੇ ਵਿੱਚ ਉਹ ਤਰਲੋ ਮੱਛੀ ਹੋ ਰਹੇ, ਹੱਥ ਪੈਰ ਮਾਰ ਰਹੇ ਵੀ ਆਪਾਂ ਵੀ ਕਿੱਦਾਂ ਰੈਲੇਵੈਂਟ ਰਹਿ ਸਕੀਏ ਆਉਣ ਵਾਲੇ ਹੂੰ ਜ਼ਮਾਨੇ ਹੂੰ ਦੇ ਵਿੱਚ। ਹੂੰ 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 ਸੋ ਕਈ ਤਰ੍ਹਾਂ ਦੇ ਵੇਖੋ, ਜਿੱਦਾਂ ਆਪਾਂ ਚੈਟ ਜੀਪੀਟੀ ਦੀ ਗੱਲ ਕਰਦੇ ਹੁੰਦੇ ਆ ਜਾਂ ਗੂਗਲ ਜੈਮਨਾਈ ਦੀ ਗੱਲ ਕਰਦੇ, ਕਿ ਕਿੰਨੀ ਛੇਤੀ ਜੈਮਨਾਈ ਨੇ ਅੱਗੇ ਆ ਕੇ ਜਿਹੜਾ ਚੈਟ ਜੀਪੀਟੀ ਦੇ ਕੰਪੀਟੀਸ਼ਨ ਦੇ ਵਿੱਚ ਆ ਗਏ। ਹੂੰ ਉਹਦਾ ਹੂੰ ਵੱਡਾ ਕਾਰਨ ਰਾਜਕਾਰਨ ਇਹ ਸੀ ਕਿ ਗੂਗਲ ਦੇ ਕੋਲ ਸਰਚ ਦਾ ਰਾਈਟ ਅਮਾਉਂਟ ਆਫ ਡੇਟਾ ਤਾਂ ਚਲੋ ਐਕਸੈਸਿਵ ਹੈ ਨਾ, ਪਰ ਰਾਈਟ ਡੇਟਾ ਉਹਨਾਂ ਦੇ ਕੋਲ ਹੈਗਾ ਸੀ, ਰੀਅਲਿਸਟਿਕ ਡੇਟਾ। ਹੂੰ 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 ਜਿਹਦੇ ਬੇਸ ਤੇ ਆਪਣਾ ਮਾਡਲ ਜੋ ਛੇਤੀ ਜੈਮਨਾਈ ਨੂੰ ਛੇਤੀ ਤੋਂ ਛੇਤੀ ਸਮਾਰਟ ਬਣਾ ਸਕਾ। ਕਿਉਂਕਿ ਕਿੰਨੇ ਦਹਾਕਿਆਂ ਦਾ ਤੇ ਗੂਗਲ ਸਰਚ ਦੀ ਡੋਮੀਨੇਸ਼ਨ ਆ। 2001 ਤੋਂ ਗੂਗਲ ਸਰਚ ਜਿਹੜੀ ਆ ਤਕਰੀਬਨ 2.5 ਦਹਾਕਿਆਂ ਤੋਂ ਸਰਦਾਰੀ ਕਰ ਰਹੀ ਹੈ, ਤੇ ਮਤਲਬ ਰੀਅਲ ਲੋਕ ਗੂਗਲ ਨੂੰ ਯੂਜ਼ ਕਰ ਰਹੇ ਆ। ਉਹਨਾਂ ਕੋਲ ਬਹੁਤ ਜ਼ਿਆਦਾ ਡੇਟਾ ਗੂਗਲ ਕੋਲ ਪਿਆ ਹੋਇਆ। ਹੂੰ ਸੋ ਗੱਲ ਇਹ ਹੈ ਕਿ ਪਹਿਲੇ ਦੇ ਵਿੱਚ ਜਿਹੜੇ ਲੋਕ AI ਮਾਡਲਸ ਨੂੰ ਟ੍ਰੇਨ ਕਰਕੇ, ਖਾਸ ਤੌਰ ਤੇ ਚੈਟ ਜੀਪੀਟੀ ਤੋਂ ਪਹਿਲਾਂ ਉਹਤੇ ਕਰਕੇ ਇੰਟਰਨੈਟ ਤੋਂ ਡੇਟਾ ਸਕ੍ਰੇਪ ਕਰਕੇ ਮਾਡਲਸ ਉਹਨਾਂ ਟ੍ਰੇਨ ਕਰ ਲਏ। ਪਰ ਬਾਅਦ ਵਿੱਚ ਜਦੋਂ ਚੈਟ ਜੀਪੀਟੀ ਬਣ ਗਿਆ ਤੇ ਜਿਹੜੇ ਡੇਟਾ ਸਕ੍ਰੇਪਿੰਗ ਜਿਹੜੀ ਇੰਟਰਨੈਟ ਦੇ ਉੱਤੇ ਕਾਫੀ ਪਾਬੰਦੀਆਂ ਲੱਗ ਗਈਆਂ। ਸੋ ਡੇਟਾ ਜਿਹੜੀ ਉਹ ਵੱਡੀ ਚੀਜ਼ ਆ, ਹੈ ਨਾ। 2003 ਵਿੱਚ ਜਦੋਂ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਦੇ ਸੀ, ਉਹਦੇ ਵਿੱਚ ਇਹ ਕਹਿੰਦੇ ਕਿ 2027 ਦੇ ਵਿੱਚ ਡੇਟਾ ਜਿਹੜਾ ਵਾ ਰੀਅਲ ਡੇਟਾ ਉਹ ਖਤਮ ਹੋ ਜਾਣਾ। ਹੂੰ 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 ਕੰਪਿਊਟ ਦੀ ਪ੍ਰੋਬਲਮ ਨਹੀਂ ਆਉਣੀ, ਕੰਪਿਊਟ ਵਗੈਰਾ ਤੋਂ ਤੱਕ ਕਾਫੀ ਠੀਕ ਹੋ ਜਾਏਗੀ। ਸ਼ੁਰੂ ਚ ਕੰਪਿਊਟ ਦੀ ਕੰਸਟ੍ਰੇਂਟ ਸੀ, ਪਰ ਉਹ ਕਹਿੰਦੇ 2027 ਤੱਕ ਕੰਪਿਊਟ ਦੀ ਕੰਸਟ੍ਰੇਂਟ ਕਾਫੀ ਹੋ ਜਾਏਗੀ, ਬਟ ਵੀ ਗੋਣਾ ਰਨ ਆਊਟ ਆਫ ਰੀਅਲ ਡੇਟਾ। ਹੁਣ ਵੇਖੋ, ਜਿਹੜਾ ਜਨਰੇਟਿਵ AI ਤਾਂ ਡੇਟਾ ਤਾਂ ਜਨਰੇਟ ਕਰ ਦਿੰਦਾ, ਪਰ ਹਿਊਮਨ ਜਨਰੇਟਡ ਡੇਟਾ ਨਾ ਹੋਇਆ, ਹੈ ਨਾ। ਉਹਦੇ ਵਿੱਚ ਹੋ ਸਕਦਾ ਸਮੱਸਿਆਵਾਂ ਹੋਣ, ਜਿਹੜੀਆਂ ਕਿ ਆਪਾਂ ਦੇਖਿਆ ਆਮ ਤੌਰ ਦੇ ਉੱਤੇ ਹੁੰਦੀਆਂ। ਹੈਲੂਸੀਨੇਸ਼ਨ ਹੁੰਦੀ ਆ, AI ਤੁਹਾਨੂੰ ਗਲਤ ਡੇਟਾ ਦੇ ਦਿੰਦੀ ਆ। ਸੋ ਮਾਡਲ ਜਿਹੜੇ ਆ ਜਨਰੇਟਡ ਡੇਟਾ ਉੱਤੇ ਤੁਸੀਂ ਨਹੀਂ ਟ੍ਰੇਨ ਕਰ ਸਕਦੇ। ਉਹਦੇ ਲਈ ਤੁਹਾਨੂੰ ਰੀਅਲ ਹਿਊਮਨ ਡੇਟਾ ਚਾਹੀਦਾ, ਹੈ ਨਾ। ਹੂੰ ਜਿਸ ਹੂੰ ਹੂੰ ਨੌਲੇਜ ਚਾਹੀਦੀ ਹੁੰਦੀ ਆ। ਸੋ ਉਸ ਸੰਦਰਭ ਦੇ ਵਿੱਚ ਗੂਗਲ ਨੇ ਤਾਂ ਡੇਟਾ ਲੈ ਲਿਆ। ਚੈਟ ਜੀਪੀਟੀ ਨੇ ਜਦੋਂ ਡੇਟਾ ਸਾਰਾ ਇੰਟਰਨੈਟ ਦੇ ਉੱਪਰ ਖੁੱਲਾ ਹੀ ਸੀ, ਉੱਥੋਂ ਲੈ ਲਿਆ। ਹੁਣ ਬਾਕੀ ਜਿਹੜੇ ਨਵੇਂ ਆ ਰਹੇ ਆ, ਉਹ ਕਹਿੰਦੇ ਵੀ ਅਸੀਂ ਵੀ ਤਾਂ ਭਾਈ ਰੈਲੇਵੈਂਟ ਰਹਿਣਾ, ਤੇ ਆਪਾਂ ਡੇਟਾ ਕਿੱਥੋਂ ਲਈਏ?
ਸੋ ਮੈਂ ਸਾਰੀ ਜਿਹੜੀ ਸਟੋਰੀ ਹੈ ਇਸ ਲਈ ਦੱਸੀ ਕਿ ਮੈਟਾ ਨੇ ਇੱਕ ਰੀਸੈਂਟਲੀ ਇੰਪਲੀਮੈਂਟ ਕੀਤਾ, ਉਹ ਹੈ ਕਿ ਇੰਟਰਨਲ ਟਰੈਕਿੰਗ ਪ੍ਰੋਗਰਾਮ, ਜਿਹੜੇ ਕਿ ਉਹਨਾਂ ਦੇ EMPLOYEES ਆ, ਉਹ ਕੰਪਿਊਟਰ ਤੇ ਕੀ ਟਾਈਪ ਕਰ ਰਹੇ, ਉਹਨਾਂ ਦੀ ਮਾਊਸ ਦੀ ਮੂਵਮੈਂਟ ਕੀ ਆ, ਉਹਨਾਂ ਦੀ ਸਕਰੀਨ ਕੈਪਚਰ ਕੰਪਨੀ ਡਿਵਾਈਸਿਸ ਉੱਤੇ ਕੀ ਕਰ ਰਹੇ, ਉਹ ਸਾਰੇ ਦਾ ਸਾਰਾ ਹਿਊਮਨ ਡੇਟਾ ਜਿਹੜਾ ਉਹਨੂੰ ਕਾਪੀ ਕਰਨ ਦੇ ਵਾਸਤੇ, ਤਾਂ ਕਿ ਉਹ ਜਿਹੜੇ ਐਡਵਾਂਸ AI ਏਜੰਟਸ ਹੈਗੇ, ਆਟੋਨੋਮਸ AI ਏਜੰਟਸ ਜਿਹੜੇ ਆ, ਉਹਨਾਂ ਨੂੰ ਉਹ ਟ੍ਰੇਨ ਕਰ ਸਕਣ। ਸੋ ਇਹਦੇ ਲਈ ਉਹਨੇ ਸ਼ੁਰੂ ਕੀਤਾ ਸੀ ਸਾਰਾ ਪ੍ਰੋਸੈਸ। ਸੋ ਪਰ ਉਹਦੇ ਵਿੱਚ ਇਹ ਆ ਕਿ ਜਿਹੜਾ ਉਹ ਇਨੀਸ਼ੀਏਟਿਵ ਆ, ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਉਹਨਾਂ ਡੇਟਾ ਸੈਂਸਿਟੀਵਿਟੀ, ਜਿਹੜਾ ਲੀਕ, ਜਿਹੜੇ ਡੇਟਾ, ਕਿਉਂਕਿ ਸੈਂਸਿਟਿਵ ਡੇਟਾ, ਹਿਊਮਨ ਜਿਹੜਾ ਡੇਟਾ ਹੈ ਨਾ, ਉਹਦੇ ਵਿੱਚ ਤੁਸੀਂ ਜੋ ਕਰਦੇ ਹੋ, ਸੋ ਉਹ ਨਾ ਕੁਝ ਗਾਰਡਰੇਲਸ ਰੱਖੇ ਹੋਏ ਸੀ, ਜਿਹਦੇ ਕਰਕੇ ਜਿਹੜਾ ਇਹ ਡੇਟਾ ਵਾ ਉਹਨੂੰ ਬਚਾ ਕੇ ਕਿੱਦਾਂ ਰੱਖਣਾ। ਪਰ ਕੀ ਹੋਇਆ ਕਿ ਇੰਟਰਨਲੀ ਉਹ ਜਿਹੜਾ ਡੇਟਾ ਵਾ ਸਾਰੇ EMPLOYEES ਦਾ ਲੀਕ ਹੋ ਗਿਆ। ਹੁਣ ਜਦੋਂ ਲੀਕ ਹੋ ਗਿਆ ਤੇ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਨਾ, ਰੋਕ ਦਿੱਤਾ, ਉਹਨੂੰ ਰੋਕਿਆ ਨਹੀਂ ਆ ਰਾਜਕਰਨ, ਉਹਨਾਂ ਇਹਨੂੰ ਪੌਜ਼ ਕੀਤਾ। ਅੱਛਾ, ਥੋੜੇ ਚਿਰ ਲਈ ਹੋਈ ਆ। ਹਾਂ, ਥੋੜੇ ਚਿਰ ਵਾਸਤੇ ਉਹਨਾਂ ਪੌਜ਼ ਕੀਤਾ। ਸੋ ਰਾਜਕਰਨ, ਗੱਲ ਉਹਦੇ ਚ ਇਹ ਹੈ, ਜਿੱਦਾਂ ਮੈਂ ਸਾਰੀ ਇਹ ਤੁਹਾਨੂੰ ਜਿਹੜੀ ਸ਼ੁਰੂਆਤ ਦੇ ਵਿੱਚ ਗੱਲ ਦੱਸੀ, ਉਹ ਇਹ ਆ ਕਿ ਉਹਨਾਂ ਨੂੰ ਰੀਅਲ ਯੂਜ਼ਰ ਡੇਟਾ ਚਾਹੀਦਾ ਹੈ ਨਾ, ਉਹਦੇ ਤੋਂ ਬਿਨਾਂ ਉਹਨਾਂ ਦੇ ਜਿਹੜੇ ਮਾਡਲਸ ਆ ਉਹ ਨਹੀਂ ਟ੍ਰੇਨ ਹੋਣੇ। ਸੋ ਕੋਈ ਤਰੀਕਾ ਨਹੀਂ ਹੈਗਾ ਕਿ ਉਹ ਯੂਜ਼ਰ ਦਾ ਡੇਟਾ ਐਡੇ ਮੈਸ ਲੈਵਲ ਦੇ ਉੱਤੇ ਇਕੱਠਾ ਕਰ ਸਕਣ, ਐਕਸੈਪਟ ਜਿਹੜੇ ਉਹਨਾਂ ਦੇ ਪੇਡ EMPLOYEE ਆ ਉੱਥੋਂ ਡੇਟਾ, ਹੈ ਨਾ। ਇੱਕ ਉਹ ਤਰੀਕਾ ਉਹਨਾਂ ਦੇ ਲਈ ਹੋ ਸਕਦਾ ਜਿਹੜਾ ਸੌਖਾ, ਜਾਂ ਤਾਂ ਉਹ ਕਿਤੇ ਡੇਟਾ ਬਾਏ ਕਰਨ। ਪਰ ਡੇਟਾ ਅੱਜ ਦੇ ਜ਼ਮਾਨੇ ਦੇ ਵਿੱਚ ਦੁਨੀਆ ਦੀ ਸਭ ਤੋਂ, ਮੈਨੂੰ ਲੱਗਦਾ ਕਿ ਗੋਲਡ ਤੋਂ ਵੀ ਜਿਹੜੀ ਪ੍ਰੈਸ਼ੀਅਸ ਚੀਜ਼ ਉਹ ਡੇਟਾ ਵਾ, ਤੇ ਉਹ ਜਿਹੜਾ ਉਹ ਕਿਸੇ ਕੰਪਨੀ ਨੇ, ਨਾ ਤਾਂ ਉਹਨਾਂ ਨੂੰ ਗੂਗਲ ਨੇ ਦੇਣਾ, ਨਾ ਉਹਨਾਂ ਨੂੰ ChatGPT ਨੇ ਦੇਣਾ। ਸੋ ਉਹ ਹੀਲੇ ਵਸੀਲੇ ਜਿਹੜੇ ਉਹ ਵਰਤੇ ਜਾ ਰਹੇ ਆ ਕਿ ਕਿੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਏਜੰਟਸ ਨੂੰ ਟ੍ਰੇਨ ਕਰਕੇ ਉਹ ਰੀਅਲ ਯੂਜ਼ਰਸ ਦਾ ਜਿਹੜਾ ਡੇਟਾ ਉਹ ਇਕੱਠਾ ਕਰ ਸਕਣ। ਹੁਣ ਇਹਦੇ ਵਿੱਚ ਗੱਲ ਰਾਜਕਰਨ ਇਹ ਵੀ ਆ ਕਿ ਡੇਟਾ ਦੀ ਕੁਆਲਿਟੀ ਉੱਤੇ ਬਹੁਤ ਕੁਝ ਮੈਟਰ ਕਰਦਾ ਹੈ। ਹੁਣ ਗੱਲ ਇਹ ਕਿ ਜੇ ਤਾਂ ਸਾਡੇ ਵਰਗੇ ਲੋਕ ਜਿਹੜੇ ਉਹਨਾਂ ਦਾ ਉਹ ਕੀ ਡੇਟਾ ਕਰ ਰਹੇ ਆ, ਕੰਮ ਕਰ ਰਹੇ ਆ, ਉਹ ਤੇ ਮੈਨੂੰ ਲੱਗਦਾ ਨਾ ਕੋਈ WhatsApp ਦੇ ਰਾਹੀਂ ਜਾਂ Facebook ਦੇ ਰਾਹੀਂ ਜਾਂ ਮੈਟਾ ਦੇ ਰਾਹੀਂ। ਸੋ ਉਹਦੇ ਨਾਲ ਇਹ ਵੀ ਹੈ ਨਾ ਕਿ ਇਹ ਵੀ ਆਪਾਂ ਨੂੰ ਦੇਖਣ ਦੇ ਵਿੱਚ ਆ ਕਿ ਬੈਕਲੈਸ਼ ਬਹੁਤ ਜ਼ਿਆਦਾ ਹੋਈ। ਜਿਹੜੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਨਾ ਕਿ ਬੈਕਲੈਸ਼ ਇੰਨੀ ਜ਼ਿਆਦਾ, ਇੰਟਰਨਲ ਰੈਜ਼ਿਸਟੈਂਸ ਉਹਨਾਂ ਨੂੰ ਬਹੁਤ ਮਿਲੀ। EMPLOYEES ਨੇ ਕਿਹਾ ਕਿ ਆਪਾਂ ਇਹਦਾ ਵਰਕਪਲੇਸ ਦੀ ਸਰਵੇਲੈਂਸ ਦੇ ਬਰਾਬਰ ਹੀ ਆ ਗਿਆ, ਸਾਡੀ ਡੇਟਾ ਪ੍ਰਾਈਵੇਸੀ ਕਿੱਥੇ ਹੈ ਨਾ। ਪਰ ਮੈਟਾ ਨੇ ਫਿਰ ਵੀ ਇਹ ਜਿਹੜੀ ਚੀਜ਼ ਆ ਇਹਨੂੰ ਲੈ ਕੇ ਆਂਦੇ ਤਾਂ ਕਿ EMPLOYEES ਦਾ ਡੇਟਾ ਇਕੱਠਾ ਕਰ ਲਿਆ ਕੀਤਾ ਜਾਏ, ਕਿਉਂਕਿ EMPLOYEES ਨੇ ਜਿਹੜਾ ਕੰਮ ਕਰਨਾ ਵਾ ਉਹ ਕਾਫੀ ਇੰਟੈਲੀਜੈਂਸ ਹੁੰਦੀ ਉਸ ਕੰਮ ਦੇ ਵਿੱਚ। ਆਮ ਯੂਜ਼ਰ ਦਾ ਡੇਟਾ, ਜਿੱਦਾਂ ਮੈਂ ਦੱਸਿਆ ਕਿ WhatsApp ਵਗੈਰਾ ਤੋਂ ਤਾਂ ਕਲੈਕਟ ਕਰ ਹੀ ਲੈਂਦੇ, Facebook ਤੋਂ ਵੀ ਇਹਨਾਂ ਕਾਫੀ ਡੇਟਾ ਹੋਊਗਾ। ਪਰ ਇੰਟੈਲੀਜੈਂਟ ਜੇ ਤੁਸੀਂ ਸਿਸਟਮ ਜਨਰੇਟ ਕਰਨੇ ਆ ਤੇ ਤੁਹਾਨੂੰ ਇੰਟੈਲੀਜੈਂਟ ਡੇਟਾ ਜਿਹੜਾ ਚਾਹੀਦਾ। ਸੋ ਉਹ ਜਿਹੜੀ ਕੋਸ਼ਿਸ਼ ਆ ਮੈਟਾ ਕਰ ਰਿਹਾ, ਤਾਂ ਕਿ ਜਿਹੜੇ ਮੈਟਾ ਦੇ ਮਾਡਲਸ, ChatGPT, Gemini ਜਾਂ ਹੋਰ ਜਿਹੜੇ ਪਪੂਲਰ ਲਾਰਜ ਲੈਂਗੁਏਜ ਮਾਡਲ ਉਹਨਾਂ ਦੇ ਬਰਾਬਰੀ ਦੇ ਵਿੱਚ ਆ ਕੇ ਖਲੋ ਸਕਣ। ਸੋ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਇਹਨੂੰ ਕੀ ਲੈ ਕੇ ਆਉਂਦਾ, ਪਰ ਇਹਦਾ ਕੀ ਬਣਦਾ। ਪਰ ਇਸ ਪ੍ਰੋਜੈਕਟ ਦਾ ਮੈਟਾ ਨੇ ਨਾਂ ਦਿੱਤਾ ਹੈ ਮਾਡਲ ਕੈਪੈਸਿਟੀ ਇਨੀਸ਼ੀਏਟਿਵ, MCI। ਤੇ MCI ਨੂੰ ਰਾਜਕਰਨ ਮੈਨੂੰ ਲੱਗਦਾ ਨਹੀਂ ਕਿ ਮੈਟਾ ਵਾਲੇ ਇਹਨੂੰ ਰੋਕਣਗੇ, ਜਿੰਨਾ ਮਰਜ਼ੀ ਬੈਕਲੈਸ਼ ਹੋ ਜਾਏ। ਡਾਟਾ ਉਹਨਾਂ ਨੂੰ ਚਾਹੀਦਾ ਆ। ਅੱਛਾ, ਇੱਕ ਚੀਜ਼ ਆ ਹਰਵਿੰਦਰ, ਲਾਈਕ ਬੜੀ ਇੰਟਰਸਟਿੰਗ ਲੱਗਦੀ ਆ। ਇੱਕ ਨਾ ਜਿਹੜਾ ਸਟੀਵ ਜੌਬ ਸੀ, ਉਹਦੀ ਜਿਹੜੀ ਬਾਇਓਗ੍ਰਾਫੀ ਦੇ ਵਿੱਚ ਜਿਹੜੀ ਲਿਖੀ ਸੀਗੀ, ਤਾਂ ਜਿਹੜੀ ਪੱਤਰਕਾਰ ਨੇ ਉਹਦੇ ਨਾਲ, ਬਾਇਓਗ੍ਰਾਫਰ ਨਾਲ ਸੀਗਾ, ਤੇ ਉਹ ਕਨਫਰਮ ਕੀਤਾ ਸੀ ਉਹਨੇ ਵੀ ਬਿਲਕੁਲ ਇਹ ਆਪਣੇ ਘਰਾਂ ਦੇ ਵਿੱਚ ਸਮਾਰਟ ਡਿਵਾਈਸਿਸ ਜਿਹੜੀਆਂ ਉਹ ਨਹੀਂ ਵਰਤਦੇ। ਜਦੋਂ ਆਪ ਬੈਠਦੇ ਆ, ਗੱਲਾਂ ਬਾਤਾਂ ਕਰਦੇ ਆ, ਉਦੋਂ ਆਰਟ ਦੀਆਂ, ਕਲਚਰ ਦੀਆਂ, ਇੱਦਾਂ ਦੀਆਂ ਗੱਲਾਂ ਕਰਦੇ, ਕ੍ਰੀਏਟਿਵ ਜਿਹੜੀਆਂ ਉਹ ਚੀਜ਼ਾਂ ਦੀਆਂ ਗੱਲਾਂ, ਜਿਹੜੀ ਉਹ ਉਸ ਚੀਜ਼ ਦੀਆਂ ਗੱਲਾਂ ਕਰਦੇ ਆ। ਈਵਨ ਹੁਣ ਮੈਟਾ ਦੇ EMPLOYEES ਦਾ ਡਾਟਾ ਪ੍ਰਾਈਵੇਸੀ ਲੀਕ ਹੋਈ ਤਾਂ ਇਹ ਰੌਲਾ ਪਿਆ, ਅਦਰਵਾਈਜ਼ ਕੌਣ ਪੁੱਛਦਾ। ਆਮ ਲੋਕਾਂ ਦੇ ਲਈ ਜਿਹੜਾ ਉਹ ਡਾਟਾ, ਉਹ ਸਾਰੀਆਂ ਚੀਜ਼ਾਂ। ਰੀਸੈਂਟਲੀ ਮੈਂ ਇੱਕ ਜਾਣੇ ਦਾ ਦੇਖ ਰਿਹਾ ਸੀਗਾ, ਜਿਹੜੇ ਖਾਸ ਕਰਕੇ ਜਿੱਦਾਂ ਦੇ ਟਿਊਟੋਰੀਅਲਸ ਬਣਾਏ ਹਰਵਿੰਦਰ YouTube ਦੇ ਉੱਤੇ, ਜਾਂ ਬਲੌਗ ਲਿਖੇ, ਜਾਂ ਉਹ ਸਾਰੇ, ਉਹ ਕਹਿੰਦੇ ਯਾਰ ਮਿਹਨਤ ਅਸੀਂ ਕਰਦੇ ਰਹਿ ਗਏ, ਤੇ ਹੁਣ ਉਹ ਸਾਰਾ ਜਿਹੜਾ ਡਾਟਾ ਹੈ ਉਹ ਸਕ੍ਰੈਪ ਕਰਕੇ ਇੰਟਰਨੈਟ ਤੋਂ, ਤਾਂ ਉਹਦੇ ਤੋਂ ਉਹਨੂੰ ਮਨੀਟਾਈਜ਼ ਜਿਹੜਾ ਇਹਨਾਂ ਕੰਪਨੀਆਂ ਨੇ ਜਿਹੜਾ ਉਹ ਕਰ ਲਿਆ, ਵੀ ਸਾਡੇ ਪੱਲੇ ਜਿਹੜਾ ਉਹ ਕੀ ਜਿਹੜਾ ਉਹ ਰਹਿ ਗਿਆ। ਸੋ ਠੀਕ ਆ, ਨੋ ਡਾਊਟ ਇਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਇਟ ਵਿਲ ਬੀ ਇੰਟਰਸਟਿੰਗ ਬੈਟਲ, ਮੈਨੂੰ ਲੱਗਦਾ ਹੋਊਗੀ ਹਰਵਿੰਦਰ, ਇਹ ਜਿਹੜਾ, ਕਿਉਂਕਿ ਡਾਟਾ ਜਿੱਦਾਂ ਤੁਸੀਂ ਕਿਹਾ ਵੀ ਸੋਨੇ ਤੋਂ ਵੀ ਕੀਮਤੀ ਚੀਜ਼ ਇਸ ਟਾਈਮ ਜਿਹੜੀ ਉਹ ਬਣ ਚੁੱਕੀ ਆ।
ਕਿਹਦਾ ਜੀ। ਕੰਟਰੋਲ ਹੋਵੇ, ਕਿਹਦਾ ਵਰਤਣਾ, ਕਿੱਦਾਂ ਉਹ ਜਾਣਾ, ਕਿਵੇਂ ਹੋਣਾ। ਸੋ ਇਟਸ ਗੋਇੰ ਟੂ ਬੀ ਇੰਟਰਸਟਿੰਗ ਟੌਪਿਕਸ ਅਹੈਡ ਵੀ ਇਹ ਸਾਰੀਆਂ ਸੋ ਚੀਜ਼ਾਂ ਦੇ ਉੱਤੇ। ਹਾਂਜੀ, ਇਹ ਠੀਕ ਹੈ। ਅੱਜ-ਕੱਲ੍ਹ ਨਾ ਆਪਾਂ ਬਾਰ-ਬਾਰ ਹੈ ਨਾ ਗੱਲ ਕਰਦੇ ਹਾਂ ਕਿ ਜਿਹੜੇ ਸਮਾਰਟ ਲੋਕ ਹੁੰਦੇ ਆ, ਗਵਰਨਮੈਂਟਸ ਹੁੰਦੀਆਂ, ਉਹਨਾਂ ਕੋਲ ਡੇਟਾ ਬਹੁਤ ਜ਼ਿਆਦਾ ਹੁੰਦਾ ਤੇ ਉਹ ਚੀਜ਼ਾਂ ਨੂੰ ਅਗਾਂਹੋਂ ਦੇਖ ਲੈਂਦੇ ਆ, ਕਈ ਵਾਰ ਦਹਾਕੇ ਪਹਿਲਾਂ ਦੇਖ ਲੈਂਦੇ ਆ। ਹੁਣ ਜਦੋਂ ਆਪਾਂ ਲੁੱਕ ਬੈਕ ਕਰਦੇ ਹਾਂ, ਚੀਜ਼ਾਂ ਦੀ ਸਮਝ ਪੈਂਦੀ ਆ ਕਿ ਜਦੋਂ ਟਰੰਪ ਸਾਹਿਬ ਪਹਿਲੀ ਵਾਰੀ ਆਏ 2016 ਦੇ ਵਿੱਚ, ਅੱਜ ਤੋਂ 10 ਸਾਲ ਪਹਿਲਾਂ ਗਿਵ ਔਰ ਟੇਕ, ਤੇ ਉਦੋਂ ਸਭ ਤੋਂ ਵੱਧ ਟਿਕਟੌਕ ਦਾ ਰੌਲਾ ਪਿਆ। ਹਨਾ, ਟਿਕਟੌਕ ਦਾ ਬਹੁਤ ਰੌਲਾ ਪਿਆ ਉਸ ਟਾਈਮ ਦੇ ਉੱਤੇ ਕਿ ਜਿਹੜਾ ਟਿਕਟੌਕ ਆ ਉਹ ਆਪਾਂ ਨਹੀਂ ਉਹਨੂੰ ਯੂਐਸ ਦੇ ਵਿੱਚ ਰੱਖਣਾ, ਨਹੀਂ ਉਹਨੂੰ ਚਾਈਨਾ ਤੋਂ ਬਾਹਰ ਲੈ ਕੇ ਆਉਣਾ। ਉਹ ਸਾਰੀਆਂ ਚੀਜ਼ਾਂ ਕਿਉਂ? ਉਦੋਂ ਤਾਂ ਚੈਟ ਜੀਪੀਟੀ ਆਇਆ ਨਹੀਂ ਸੀ, ਅਜੇ AI ਤਾਂ ਇੰਨਾ ਰੌਲਾ ਨਹੀਂ। ਪਰ ਜਿਹੜੇ ਇੰਟੈਲੀਜੈਂਟ ਕਮਿਊਨਿਟੀਜ਼ ਹੁੰਦੀਆਂ, ਇੰਟੈਲੀਜੈਂਟ ਲੋਕ ਹੁੰਦੇ, ਉਹਨਾਂ ਨੂੰ ਪਤਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਡੇਟਾ ਜਿਹੜਾ ਉਹ ਗੋਲਡ ਹੋਊਗਾ। ਮੈਨੂੰ ਚੇਤਾ ਕਿ 2011 ਦੇ ਵਿੱਚ ਇੰਡੀਆ ਤੋਂ ਲੈ ਕੇ ਯੂਐਸ ਨੇ ਆਸਟ੍ਰੇਲੀਆ, ਯੂਰਪੀਅਨ ਯੂਨੀਅਨ ਨਾ ਬ੍ਰੈਕਸਿਟ ਨਹੀਂ ਸੀ ਹੋਇਆ, ਤੇ ਉਹਨਾਂ ਸਾਰਿਆਂ ਦਾ ਇਹੀ ਰੌਲਾ ਸੀ ਕਿ ਜਿਹੜਾ ਡੇਟਾ ਵਾ ਉਹ ਡੇਟਾ ਹੈਜ਼ ਟੂ ਰਿਜ਼ਾਈਡ ਵਿਦਿਨ ਆਵਰ ਬਾਰਡਰਸ। ਹੈਨਾ, ਸੋ ਉਹ ਲੋਕਾਂ ਨੂੰ ਉਸ ਚੀਜ਼ ਦਾ ਪਹਿਲਾਂ ਹੀ ਪਤਾ ਸੀ। ਸੋ ਉਸ ਸਮੇਂ ਤੋਂ ਇਹ ਜਿਹੜੇ ਰੂਲ ਐਂਡ ਰੈਗੂਲੇਸ਼ਨ ਡੇਟਾ ਨੂੰ ਲੈ ਕੇ ਉਹ ਜਿਹੜੇ ਬਣਨੇ ਸ਼ੁਰੂ ਹੋ ਗਏ ਸੀ। ਸੋ ਇਟਸ ਪ੍ਰੀਟੀ ਇੰਟਰਸਟਿੰਗ। ਸੋ ਮੈਂ ਤਾਂ ਹੀ ਗੱਲਬਾਤ ਕਰਦਾ ਨਾ ਰਾਜਕਰਨ ਕਿ ਜਦੋਂ ਇੰਡੀਵਿਜੂਅਲ ਤੌਰ ਦੇ ਉੱਤੇ ਭਾਵੇਂ ਆਪਾਂ ਕੋਈ ਸਮਾਲ ਬਿਜ਼ਨਸ ਲੈ ਲਈ ਜਾਂ ਜਨਰਲ ਕੋਈ ਬਿਜ਼ਨਸ ਦੇ ਵਿੱਚ ਲੈ ਲਈ, ਜਾਂ ਕਿਸੇ ਵੀ ਕੰਮ ਦੇ ਵਿੱਚ ਆਪਾਂ ਭਾਵੇਂ ਮਿਲੀਅਨਸ ਆਫ ਡਾਲਰ ਜਿਹੜੇ ਆ, ਟੈਨਸ ਆਫ ਮਿਲੀਅਨ, ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਵੀ ਆਪਾਂ ਜੇ ਅਰਨ ਕਰ ਲਈਏ, ਤਾਂ ਉਹ ਸਾਡੀ ਨਿੱਜੀ ਤੌਰ ਦੇ ਉੱਤੇ ਉਹਦੀ ਵਿਨ ਆ। ਕਮਿਊਨਿਟੀ ਨੂੰ ਸਾਡੀ ਕੀ ਦੇਣਾ, ਉਹ ਆਪਾਂ ਨੂੰ ਉਹ ਜਾਂ ਕਮਿਊਨਿਟੀ ਵਿੱਚ ਆਪਾਂ ਕਿੱਦਾਂ ਇੰਪੈਕਟ ਪਾ ਸਕਦੇ ਹਾਂ ਵਾਈਡਰ ਕਮਿਊਨਿਟੀ ਵਿੱਚ। ਸੋ ਉਹ ਇਹ ਆ ਵੀ ਜਿਹੜੀ ਪੋਜੀਸ਼ਨ ਦੇ ਉੱਤੇ ਡਿਸੀਜਨ ਮੇਕ ਹੁੰਦੇ ਆ, ਆਪਾਂ ਨੂੰ ਉਸ ਪੁਆਇੰਟ ਆਫ ਕੋਰੀਡੋਰਸ ਆਫ ਪਾਵਰ ਦੇ ਵਿੱਚ ਆਪਾਂ ਨੂੰ ਪਹੁੰਚਣਾ ਪਊਗਾ। ਡਜ਼ਨਟ ਮੈਟਰ ਟੈਕਨੋਲੋਜੀ ਆ, ਡਜ਼ਨਟ ਮੈਟਰ ਪੋਲਿਟਿਕਸ ਆ, ਪਰ ਜਿੱਥੇ ਡਿਸੀਜਨ ਮੇਕ ਹੁੰਦੇ ਆ, ਉਹ ਡਿਸੀਜਨ ਨੂੰ ਆਪਾਂ ਇਨਫਲੂਐਂਸ ਕਰ ਸਕਦੇ ਹਾਂ ਕਿ ਨਹੀਂ, ਉਹਨੇ ਹੀ ਸਾਡੇ ਕਮਿਊਨਿਟੀ ਦਾ, ਸਾਡੇ ਬੱਚਿਆਂ ਦਾ ਭਵਿੱਖ ਇਸ ਧਰਤੀ ਦੇ ਉੱਤੇ ਉਹਨੇ ਡਿਸਾਈਡ ਕਰਨਾ। ਸੋ ਇੰਡੀਵਿਜੂਅਲ ਸਕਸੈਸ ਸਾਡੀ ਜਿੰਨੀ ਮਰਜ਼ੀ ਹੋ ਜਾਏ, ਜਿੰਨਾ ਮਰਜ਼ੀ ਸਾਡੇ ਕੋਲ ਪੈਸਾ ਹੋਏ, ਜਿੰਨਾ ਮਰਜ਼ੀ ਘਰ, ਜਿੰਨੇ ਮਰਜ਼ੀ ਵੱਡੇ ਬਿਜ਼ਨਸ ਹੋਣ, ਪਰ ਜੇ ਅਸੀਂ 2, 3, 4 ਜਨਰੇਸ਼ਨ ਡਾਊਨ ਆਪਣੇ ਬਾਰੇ ਸੋਚਣਾ, ਤਾਂ ਪੋਜੀਸ਼ਨ ਆਫ ਪਾਵਰ ਦੇ ਵਿੱਚ ਸਾਨੂੰ ਆਉਣਾ ਪੈਣਾ, ਡਿਸੀਜਨ ਮੇਕਿੰਗ ਵਿੱਚ ਸਾਨੂੰ ਆਉਣਾ ਪੈਣਾ, ਜਿਹੜੀ ਕਿ ਸਾਡੀ ਕਈ ਕਮਿਊਨਿਟੀਜ਼ ਬਾਖੂਬੀ ਕਰ ਰਹੀਆਂ। ਚਲੋ, ਸਿੱਖਣ ਦੀ ਲੋੜ ਆ। ਬਿਲਕੁਲ ਉਹਨਾਂ ਤੋਂ ਲੋੜ ਆ ਨਾ। ਜੂਇਸ਼ ਕਮਿਊਨਿਟੀ ਦੇਖ ਲਈਏ, ਮੁਸਲਿਮ ਕਮਿਊਨਿਟੀ ਦੇਖ ਲਈਏ, ਆਪਣੇ ਨਾਨ ਪੰਜਾਬੀ ਇੰਡੀਅਨ ਵੀ ਆਪਾਂ ਦੇਖ ਲਈਏ, ਤੇ ਉਹਨਾਂ ਦੇ ਵੀ ਜਿਹੜੇ ਪਾਸੇ ਨੂੰ ਤੁਰੇ ਹੋਏ ਆ। ਨਹੀਂ, ਸ਼ਰਿਆ ਵੀ ਆ, ਜਿੱਦਾਂ ਚਾਹੇ ਤੁਸੀਂ HAF ਕਹੋ ਨਾ ਕਹਿ ਲਓ, ਬਸ ਉਹਦੇ ਨਾਲ ਇੰਡੀਅਨ ਓਰੀਐਂਟਿਡ ਜਾਂ ਹਿੰਦੂ ਓਰੀਐਂਟਿਡ ਵਾਲੇ ਉਹ ਬਹੁਤ ਨੇ ਇਸ ਟਾਈਮ। ਉਹਨਾਂ ਦਾ ਆਪਾਂ ਦੇਖ ਹੀ ਰਹੇ ਹਾਂ। ਚਲੋ, HAF ਤਾਂ ਕਹਿ ਲਓ ਕਿ ਮੈਨੂੰ ਆਪਾਂ ਰੇਡੀਓ ਤੇ ਗੱਲ ਕਰਦੇ ਕਿ ਬਹੁਤੀ ਕੁਝ ਸਮਝ ਵਾਲੀ ਆਰਗੇਨਾਈਜੇਸ਼ਨ ਨਹੀਂ ਆ, ਪਰ ਐਟਲੀਸਟ ਐਕਸਪੋਜ਼ਰ ਤੇ ਸਾਨੂੰ ਦਿਸ ਜਾਂਦਾ ਨਾ ਕਿ ਕਿੰਨੀ ਕੋਸ਼ਿਸ਼ ਆ ਉਹਨਾਂ ਦੀ, ਕਿੱਥੇ ਰੀਚ ਆਓ ਅਪਰੋਚ ਕਰ ਰਹੇ ਆ, ਰੀਚ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਉਹਨਾਂ ਦੇ ਜਿਹੜੇ ਪਿਛਲੇ ਕੁਝ ਸਮੇਂ ਵਿੱਚ ਜਿਹੜੇ ਉਹਨਾਂ ਕੰਮ ਕੀਤੇ ਆ, ਉਹ ਬਹੁਤ ਸੌੜੀ ਸੋਚ ਨੂੰ ਮੁੱਖ ਰੱਖਦੇ ਹੋਏ, ਤੇ ਜਾਂ ਇਨ ਜਨਰਲ ਵੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ, ਜਿੱਦਾਂ ਇੰਡੀਆ ਦੇ ਵਿੱਚ ਨਾ ਸੋਚ ਥਾਟ ਪ੍ਰੋਸੈਸ ਹੈਗੀ, ਉਦਾਂ ਹੀ ਉਹ ਕੰਮ ਕਰਦੇ ਆ। ਉਜਾਗਰ ਹੋ ਜਾਂਦੀ, ਆਦਤਾਂ ਤਾਂ ਨਹੀਂ ਜਾਂਦੀਆਂ, ਪਰ ਐਟਲੀਸਟ ਉੱਥੋਂ ਕੁਝ ਲਰਨ ਕਰਨ ਵਾਸਤੇ ਇਹ ਹੈ ਕਿ ਡਿਸੀਜਨ ਮੇਕਿੰਗ ਜਾਂ ਪਾਵਰ ਕੋਰੀਡੋਰਸ ਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਲੈ ਕੇ ਜਾਣਾ, ਤੁਸੀਂ ਉੱਥੋਂ ਬਖੂਬੀ ਸਿੱਖ ਸਕਦੇ ਹੋ। ਜੀ ਬਿਲਕੁਲ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਹਰਵਿੰਦਰ ਇਸ ਦੇ ਵਿੱਚ ਕਰਦੇ ਹਾਂ, ਭਾਰਤੀ ਜਿਹੜੀਆਂ ਕੰਪਨੀਆਂ ਆ, ਉਹ ਜਿਹੜੀ ਵਰਕਫੋਰਸ ਟ੍ਰੇਨਿੰਗ ਆਪਾਂ ਪਿਛਲੀ ਦੀ ਵੀ ਥੋੜ੍ਹੀ ਜਿਹੀ ਆਪਾਂ ਇਸ ਦੀ ਜਿਹੜੀ ਉਹ ਗੱਲ ਕੀਤੀ ਸੀਗੀ। ਸੋ ਇਹ ਥੋੜ੍ਹਾ ਜਿਹਾ ਦੱਸਿਓ ਹੋਰ ਖੋਲ੍ਹ ਕੇ ਵੀ ਕੀ ਜਿਹੜਾ ਉਹ ਚੱਲ ਰਿਹਾ, ਕਿਵੇਂ ਇਸ ਦੇ ਵਿੱਚ ਜਿਹੜਾ ਉਹ ਕੰਮ ਹੋ ਰਿਹਾ ਆ, ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਆ, ਇਹ ਵਰਕਫੋਰਸ ਦੇ ਜ਼ਰੀਏ AI ਨੂੰ ਜਿਹੜਾ ਉਹ ਨਾਲ ਟ੍ਰੇਨ ਹੋ ਰਿਹਾ, ਤੇ ਓਵਰਆਲ ਉੱਥੇ ਦੀ ਵਰਕਫੋਰਸ ਟ੍ਰੇਨਿੰਗ ਨੂੰ ਕਿਵੇਂ ਦੇਖਿਆ ਜਾ ਰਿਹਾ? ਹਾਂਜੀ ਰਾਜਕਰਨ, ਮੈਂ ਚਾਹੁੰਦਾ ਕਿ ਜੇ ਆਪਾਂ ਨੂੰ ਪੋਸੀਬਿਲਿਟੀ ਹੈ, ਤੇ ਜਿਹੜੀ ਆਪਣਾ ਜਿਹੜੀ ਕੁਛ ਵਿਜ਼ੂਅਲਸ ਆ, ਗ੍ਰਾਫਿਕਸ ਆ, ਉਹ ਵੀ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ, ਜੇ ਸਕਰੀਨ ਉੱਤੇ ਉਹ ਡਿਸਪਲੇ ਹੋਣ ਤਾਂ। ਸੋ ਉਹਦੇ ਵਿੱਚ ਗੱਲ ਜਿਹੜੀ ਆਪਾਂ ਮੈਟਾ ਦੀ ਕੀਤੀ ਆ, ਗੱਲ ਉੱਥੋਂ ਹੀ ਤੁਰਦੀ ਆ, ਹਨਾ, ਵੀ ਜਿਹੜੇ ਆਮ ਬੰਦੇ ਨੇ ਕੰਮ ਕਰਨੇ ਆ, ਉਹ ਆਪਾਂ ਮਸ਼ੀਨਸ ਤੋਂ ਕਿੱਦਾਂ ਕਰਾਉਣੇ ਆ। ਉਹ ਜਿਹੜੀ ਇੰਟੈਲੀਜੈਂਸ ਆ, ਜਿਹੜੇ ਹੁਨਰ ਆ ਆਮ ਬੰਦੇ ਦੇ ਹੱਥ ਦੇ ਵਿੱਚ, ਉਹਨੂੰ ਤੁਸੀਂ ਕਿੱਦਾਂ ਟਰਾਂਸਲੇਟ ਕਰਨਾ। ਤੇ ਇਹਦੇ ਲਈ ਆਪਾਂ ਕੰਪਿਊਟਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਟਰਮ ਯੂਜ਼ ਕਰਦੇ ਹਾਂ, ਕੰਪਿਊਟਰ ਵਿਜ਼ਨ। ਕੰਪਿਊਟਰ ਵਿਜ਼ਨ ਦਾ ਮਤਲਬ ਬੇਸਿਕਲੀ ਹੁੰਦਾ ਵੀ ਜਾਂ ਕੈਮਰੇ ਦੇ ਨਾਲ ਤੁਸੀਂ ਵੀਡੀਓ ਰਿਕਾਰਡ ਕਰਦੇ ਹੋ, ਜਾਂ ਤੁਸੀਂ ਕੋਈ ਇਮੇਜ ਕੈਪਚਰ ਕਰਦੇ ਹੋ,
ਹੈ ਨਾ? ਜਿੱਦਾਂ ਆਮ ਬੰਦੇ ਦੀ ਵਿਜ਼ਨ ਹੁੰਦੀ ਹੈ, ਇਸੇ ਤਰ੍ਹਾਂ ਕੰਪਿਊਟਰ ਦੀ ਵਿਜ਼ਨ, ਆਮ ਬੰਦੇ ਦੀ ਵਿਜ਼ਨ ਹੋ ਗਈ ਅੱਖਾਂ ਤੇ ਕੰਪਿਊਟਰ ਦੀ ਵਿਜ਼ਨ ਹੋ ਗਈ ਕੈਮਰਾ। ਕੈਮਰਾ। ਸੋ ਕੈਮਰੇ ਦੇ ਨਾਲ ਸਾਰੀ ਦੀ ਸਾਰੀ ਜਿਹੜੀ ਮੂਵਮੈਂਟ ਆ ਉਹਨੂੰ ਤੁਸੀਂ ਰਿਕਾਰਡ ਕਰਦੇ ਹੋ ਤੇ ਉਹ ਰਿਕਾਰਡ ਦੇ ਨਾਲ ਉਹ ਤੁਹਾਡਾ ਇੰਟੈਲੀਜੈਂਟ ਜਿਹੜਾ ਉਹ ਤੁਹਾਡਾ ਡਾਟਾ ਬਣਦਾ, ਉਹਦੇ ਨਾਲ ਤੁਸੀਂ ਮਾਡਲ ਜਿਹੜੇ ਆ ਟ੍ਰੇਨ ਕਰਦੇ ਹੋ। ਡਜ਼ਨਟ ਹੈਵ ਟੂ ਬੀ ਲਾਰਜ ਲੈਂਗੁਏਜ ਮਾਡਲ। ਜਿਹੜੇ ਛੋਟੇ ਮਾਡਲਸ ਵੀ ਤੁਸੀਂ ਡੋਮੇਨ ਸਪੈਸੀਫਿਕ ਵੀ ਉਸ ਤਰ੍ਹਾਂ ਟ੍ਰੇਨ ਕਰ ਸਕਦੇ ਹੋ। ਸੋ ਪਹਿਲਾਂ ਜਿਹੜੀ ਗੱਲਾਂ ਬਾਤਾਂ ਬਾਹਰ ਆਈਆਂ, ਉਹ ਜਿਹੜੇ ਪਹਿਲੇ ਵਿਜ਼ੂਅਲਸ ਆਪਾਂ ਦੇਖੇ ਸੀ ਰਾਜਕਰਨ, ਉਹ ਦੇਖੇ ਸੀ ਆਪਾਂ ਅਫਰੀਕਾ ਦੇ ਵਿੱਚ। ਜਿਹੜੀ ਕੁਝ ਗੱਲਾਂ ਬਾਤਾਂ ਆਪਾਂ ਅਫਰੀਕਾ ਦੇ ਵਿੱਚ ਦੇਖੀਆਂ, ਉੱਥੇ ਜਿਹੜੇ ਮਾਡਲਸ ਆ ਸਿਰ ਦੇ ਉੱਤੇ ਕੈਮਰਾ ਲਾ ਕੇ ਕੁਝ ਉੱਥੇ ਜਿਹੜੇ ਮਾਡਲਸ ਆ ਟ੍ਰੇਨ ਕੀਤੇ ਜਾਂਦੇ ਰਹੇ ਆ। ਉਹਦੇ ਤੋਂ ਬਾਅਦ ਰਾਜਕਰਨ ਹੁਣ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਉਹ ਇੰਡੀਆ ਤੋਂ ਵੀ ਵਿਜ਼ੂਅਲਸ ਤੇ ਵੀਡੀਓਜ਼ ਆਪਾਂ ਦੇਖਦੇ ਹਾਂ ਤੇ ਉਹਦੇ ਤੋਂ ਜਿਹੜੇ ਬੇਸਿਕਲੀ ਹੱਥ ਦੇ ਨਾਲ ਬੰਦਿਆਂ ਨੇ ਕੰਮ ਕਰਨੇ, ਮੱਥੇ ਤੇ ਉਹਨਾਂ ਦੇ ਕੈਮਰੇ ਲੱਗੇ ਹੋਣੇ ਆ। ਉਹ ਕੈਮਰਾਸ ਦੇ ਨਾਲ ਜੋ ਹੱਥ ਦੇ ਨਾਲ ਕੰਮ ਕਰੇ ਉਹਦੀ ਜਿਹੜੀ ਲਗਾਤਾਰ ਰਿਕਾਰਡਿੰਗ ਹੋ ਰਹੀ ਆ ਤੇ ਮੈਥ ਲੈਵਲ ਦੇ ਉੱਤੇ ਓਵਰ ਦ ਪੀਰੀਅਡ ਆਫ ਟਾਈਮ ਜਿਹੜੀ ਰਿਕਾਰਡਿੰਗ ਆ ਉਹ ਹੋ ਰਹੀ ਹੁੰਦੀ ਆ ਤੇ ਉਹਦੇ ਤੋਂ ਤੁਸੀਂ ਇਹ ਆ ਵੀ ਜਿਹੜਾ ਉਹ ਹੱਥ ਵਾਲਾ ਕੰਮ ਕਰ ਰਹੇ ਹੁੰਦੇ ਆ, ਭਾਵੇਂ ਉਹ ਕਿਸੇ ਤਰੀਕੇ ਦੀ ਪੈਕੇਜਿੰਗ ਹੋ ਜੇ ਜਾਂ ਉਹ ਕਿਸੇ ਤਰੀਕੇ ਦਾ ਕੋਈ ਕਲੀਨਿੰਗ ਦਾ ਕੰਮ ਹੋ ਜੇ ਜਾਂ ਹੋਰ ਡਜ਼ਨਟ ਮੈਟਰ, ਹੈ ਨਾ? ਉਹ ਤੁਹਾਡੇ ਮੱਥੇ ਉੱਤੇ ਜਿਹੜੇ ਉਹ ਕੈਮਰੇ, ਜਿੱਦਾਂ ਤੁਸੀਂ ਡਿਸਪਲੇ ਦੇ ਵਿੱਚ ਦੇਖ ਸਕਦੇ ਹੋ ਨਾ, GoPro ਦੇ ਕੈਮਰੇ ਲੱਗੇ ਹੋਏ ਆ ਤੇ ਉਹਦੇ ਤੋਂ ਉਹਦੀ ਰਿਕਾਰਡਿੰਗ ਜਿਹੜੀ ਉਹ ਚੱਲ ਰਹੀ ਆ ਤੇ ਉਹ ਉਸ ਤਰੀਕੇ ਦੇ ਨਾਲ ਓਵਰ ਦ ਪੀਰੀਅਡ ਆਫ ਟਾਈਮ ਇਹਨਾਂ ਚੀਜ਼ਾਂ ਨੂੰ ਉਹਨਾਂ ਟ੍ਰੇਨ ਕੀਤਾ ਹੈ ਨਾ। ਸੋ ਮਾਡਲ ਟ੍ਰੇਨ ਹੋ ਰਹੇ ਆ, ਫਿਰ ਉਸ ਆਧਾਰ ਦੇ ਉੱਤੇ ਰੋਬੋਟਸ ਜਿਹੜੇ ਉਹ ਤਿਆਰ ਹੋਣਗੇ। ਬਿਲਕੁਲ, ਬੈਕ ਸਾਈਡ ਤੇ ਤੁਸੀਂ ਰੋਬੋਟਿਕ ਆਰਮ ਜਿਹੜੀਆਂ ਦੇਖ ਹੀ ਸਕਦੇ ਹੋ, ਹੈ ਨਾ? ਸ਼ਾਇਦ ਇੱਕ ਇਹਦੇ 'ਚ ਜਿਹੜਾ ਲਿੰਕ ਇਹਦੇ 'ਚ ਸ਼ਾਇਦ ਇੱਕ ਵੀਡੀਓ ਵੀ ਹੈਗੀ ਆ, ਤੁਸੀਂ ਜੋ ਵੀ ਲਾ ਸਕਦੇ ਹੋਏ ਤੇ ਆਪਾਂ, ਹੈ ਨਾ? ਇਹ ਤਾਂ ਅਲ ਜਜ਼ੀਰਾ ਦੀ ਰਿਪੋਰਟ ਆ, ਕਾਫੀ ਜਾਣਿਆਂ ਨੇ ਜਿਹੜੀ ਹੈ ਰਿਪੋਰਟਸ ਜਿਹੜੀਆਂ ਉਹ ਛਾਪੀਆਂ। ਸੋ ਇਹ ਬੇਸਿਕਲੀ ਗੱਲ ਇਹ ਹੈ ਕਿ ਹਿਊਮਨ ਨੂੰ ਸਾਹਮਣੇ ਰੱਖ ਕੇ ਜਿਹੜਾ ਦਿਮਾਗ ਵਾਲਾ ਕੰਮ ਆ ਉਹ AI ਨੇ ਲੈ ਲੈਣਾ, ਜਿਹੜਾ ਫਿਜ਼ੀਕਲ ਵਰਕ ਹੈਗਾ ਉਹ ਤੁਹਾਡੇ ਰਿਪੋਰਟਸ ਜਿਹੜੇ ਆ ਉਹ ਤਿਆਰ ਹੋ ਰਹੇ ਆ ਉਸ ਤਰੀਕੇ ਦੇ ਨਾਲ ਉਹਨਾਂ ਇਸ ਕੰਮ ਨੂੰ ਲੈ ਕੇ ਅੱਗੇ ਤੁਰਨਾ। ਸੋ ਫਿਊਚਰ, ਰਾਜਕਰਨ, ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਜਿਹੜਾ ਫਿਊਚਰ ਆ ਉਹ AI ਤੇ ਰੋਬੋਟਿਕਸ ਆ। ਡਜ਼ਨਟ ਮੈਟਰ ਵਾਈਟ ਕਾਲਰ ਜੌਬ ਆ ਜਾਂ ਉਹ ਦੂਸਰੀਆਂ ਬਲੂ ਕਾਲਰ ਜੌਬ ਆ, ਹੱਥੀਂ ਕੰਮ ਕਰਨ ਵਾਲੀਆਂ। ਡੋਮੇਨ ਦੀ ਗੱਲ ਆ ਵੀ ਕਿਸੇ ਡੋਮੇਨ ਦੇ ਵਿੱਚ AI ਪਹਿਲਾਂ ਆ ਜਾਏਗੀ, ਕਿਸੇ ਦੇ ਵਿੱਚ ਬਾਅਦ 'ਚ ਆ ਜਾਏਗੀ, ਪਰ ਜਿਹਦੇ ਵਿੱਚ ਪਹਿਲਾਂ ਆਏਗੀ ਉਹਦੇ ਜੇ ਬਿਜ਼ਨਸ ਓਨਰ ਹੈਗੇ ਆ ਤੇ ਉਹਦੇ ਵਿੱਚ ਆਪਾਂ ਇਹ ਆ ਵੀ ਉਹਦੇ ਵਿੱਚ ਅਗਾਊਂ ਉਹਦੇ ਵਿੱਚ ਲੈ ਕੇ ਤੇ ਆਪਾਂ ਜਿਹੜੇ ਬਿਜ਼ਨੈਸਿਸ ਆ ਉਹ ਹੈਡ ਆਫ ਕੰਪੀਟੀਸ਼ਨ ਰਹਿ ਸਕਦੇ ਆ। ਸੋ ਇਹ ਆਪਣਾ ਮੋਟਿਵ ਹੁੰਦਾ ਆਪਣੀ ਗੱਲਬਾਤ ਕਰਨ ਦਾ ਵੀ, ਇਹਦੇ ਉੱਤੇ ਆਪਾਂ ਲਰਨ ਕਰੀਏ। ਬਿਲਕੁਲ, ਉਹ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰਦੇ ਆ ਹਰਵਿੰਦਰ, ਵੀ ਉਹ ਆਪਾਂ ਚਲੋ ਦਿਖਾ ਵੀ ਇਸ ਦੇ ਵਿੱਚ ਦਿੰਦੇ ਆ, ਦੈਨ ਵਿਲ ਨੋ ਬੈਟਰ ਵੀ ਉਹ ਕੀ ਇਸ ਦੇ ਵਿੱਚ ਹੋ ਰਿਹਾ, ਦੈਨ ਵਿਲ ਰਿਅਲਾਈਜ਼, ਤੁਹਾਨੂੰ ਫਿਰ ਪਤਾ ਜਿਹੜਾ ਉਸ ਲੱਗੂਗਾ। ਹਾਂਜੀ, ਸੋ ਬੇਸਿਕਲੀ ਸਾਨੂੰ ਪਤਾ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਇਨਫਾਰਮਲ ਇੰਡਸਟਰੀ ਆ। ਇਨਫਾਰਮਲ ਦਾ ਮਤਲਬ ਇਹ ਆ ਕਿ ਬਹੁਤ ਜ਼ਿਆਦਾ ਜਿਹੜੀ ਲੇਬਰ ਆ ਉਹ ਕੈਸ਼ ਦੇ ਉੱਤੇ ਕੰਮ ਕਰਦੀ ਆ ਤੇ ਜਾਂ ਸਮਾਲ ਬਿਜ਼ਨੈਸਿਸ ਆ ਜਿਹੜੇ ਉਹ ਕੰਮ ਕਰ ਰਹੇ ਆ, ਹੈ ਨਾ? ਸੋ ਬੇਸਿਕਲੀ ਇਹ ਆ ਵੀ ਫਿਊਚਰ, ਹੈ ਨਾ? ਆਪਾਂ ਇਹ ਵੀ ਦੇਖਿਆ ਕਿ ਜਿਹੜੇ ਇਲਨ ਮਸਕ ਆ ਉਹਨਾਂ ਹਿਊਮਨੋਇਡ ਰੋਬੋਟਸ ਦੇ ਉੱਤੇ ਕਿਹਾ ਵੀ ਮੈਂ 10 ਬਿਲੀਅਨ ਹਿਊਮਨੋਇਡ ਰੋਬੋਟਸ ਜਿਹੜੇ ਬਣਾਉਣੇ ਆ, ਰਾਈਟ? ਸੋ 10 ਬਿਲੀਅਨ ਹਿਊਮਨੋਇਡ ਰੋਬੋਟਸ ਜਿਹੜੇ ਆ ਉਹ ਕੀ ਕੰਮ ਕਰਨਗੇ? ਉਹੀ ਕੰਮ ਕਰਨਗੇ ਜਿਹੜੇ ਹਿਊਮਨਸ ਅੱਜ ਦੇ ਟਾਈਮ ਦੇ ਵਿੱਚ ਕਰ ਰਹੇ ਆ, ਨਾ? ਜਿੱਦਾਂ ਹਾਊਸ ਹੋਲਡ ਚੋਰਸ ਆ, ਪਾਣੀ ਦੇਣਾ, ਕੁਕਿੰਗ ਕਰਨੀ, ਤੇ ਹਰ ਇੱਕ ਕੰਮ ਦੇਖੋ ਘੰਟੇ ਦੇ $2 ਵੀ ਨਹੀਂ ਬਣਾ ਦੇ, ਕਿ ਪਤਾ ਨਹੀਂ ਦਿਹਾੜੀ ਦੇ $2 ਵੀ ਜਿਹੜਾ ਉਹ ਇਸ ਦੇ ਵਿੱਚ ਨਹੀਂ ਬਣ ਰਹੇ ਇਹਨਾਂ ਦੇ, ਤੇ ਬਟ ਦਿਨ ਦੇ 250 ਰੁਪਇਆ ਉਹਦੇ ਵਿੱਚ ਇਸ ਰਿਪੋਰਟ ਦੇ ਵਿੱਚ ਸ਼ੋ ਕਰਦਾ ਕਿ ਦਿਨ ਦੇ ਵਿੱਚ 250 ਜਿਹੜਾ ਰੁਪਈਆ ਉਹਨੂੰ ਮਿਲਦਾ ਇਸ ਕੰਮ ਕਰਨ ਦਾ, ਵੀ ਤੂੰ ਘਰ ਦੇ ਚੋਰਸ ਕਰ ਤੇ ਨਾਲ ਉਹਦੀ ਰਿਕਾਰਡਿੰਗ ਕਰ। ਸੋ ਦੇਖੋ ਜਿਹੜੇ ਡੇਟਾ ਵਾ ਤੁਹਾਡਾ, ਹੈ ਨਾ, ਜਿਹੜਾ ਇੰਟੈਲੀਜੈਂਟ ਡੇਟਾ ਵਾ ਉਹ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਮਾਡਲਸ ਨੂੰ ਟ੍ਰੇਨ ਕਰਨ ਦੇ ਵਿੱਚ, ਜਿੱਦਾਂ ਤੁਸੀਂ ਚੀਜ਼ਾਂ ਨੂੰ ਜੋੜਨਾ ਕਿੱਦਾਂ ਵਾ। ਦੇਖੋ ਹੱਥਾਂ ਦੀ ਥਾਂ ਦੇ ਉੱਤੇ ਜਿਹੜੇ ਰੋਬੋਟਿਕ ਆਰਮਸ ਆ ਉਹਨਾਂ ਦੀ ਵਰਤੋਂ ਕਰ ਰਹੇ ਆ, ਤਾਂ ਜੋ ਫਿਰ ਉਹ ਬਾਅਦ ਵਿੱਚ ਰੋਬੋਟ ਨੂੰ ਇਹ ਨਾ ਹੋਵੇ ਵੀ ਹੱਥਾਂ ਦੀ ਥਾਂ ਦੇ ਉੱਤੇ ਕਿਹੜੀ ਚੀਜ਼ ਲਾਉਣੀ ਆ। ਸੋ ਇਟਸ ਈਜ਼ੀਅਰ ਫॉर them। ਹਾਂਜੀ, ਉਹ ਜਿੱਦਾਂ ਇਹਦੇ ਵਿੱਚ ਗੱਲ ਕਰ ਹੀ ਰਹੇ ਆ ਕਿ ਉਹਦੇ ਨਾਲ ਦੀ ਨਾਲ ਇਹ ਕਰ ਰਿਹਾ ਵੀ ਅੱਜ ਮੈਂ ਆਹ ਕਮਰੇ ਦੇ ਵਿੱਚ, ਪਰਸੋਂ ਮੈਂ ਦੂਸਰੇ ਕਮਰੇ ਦੇ ਵਿੱਚ, ਚੌਥ ਮੈਂ ਬੈਕਗ੍ਰਾਉਂਡ ਚੇਂਜ ਕਰ ਲੈਣੀ। ਸੋ ਡਿਵਰਸ ਜਿਹੜੇ ਸਿਨੈਰੀਓਜ਼ ਹੈਗੇ ਆ ਉਹਦੇ ਵਿੱਚ ਉਹਨੂੰ ਕੈਪਚਰ ਕਰ ਰਹੇ ਆ ਕਿ ਹੁਣ ਖਾਸ ਤੌਰ ਦੇ ਉੱਤੇ ਰਾਜਕਰਨ, ਚਲੋ ਇੰਡੀਆ ਜਾਂ ਸਾਊਥ ਏਸ਼ੀਆ ਜਾਂ ਜਨਰਲ ਏਸ਼ੀਅਨ ਕੰਟਰੀ ਦੇ ਵਿੱਚ ਲੇਬਰ ਦੀ
ਅਜੇ ਉਸ ਤਰੀਕੇ ਦੇ ਨਾਲ ਆਪਾਂ ਨੂੰ ਪ੍ਰੋਬਲਮ ਨਹੀਂ ਹੈਗੀ। ਹੂੰ, ਹੂੰ, ਪਰ ਹੂੰ। ਜਿਹੜੇ ਵੈਸਟ ਦੇ ਵਿੱਚ ਇੱਥੇ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ। ਸੋ ਉੱਥੇ ਡਿਮਾਂਡ ਬਹੁਤ ਜ਼ਿਆਦਾ ਹੈਗੀ ਇਹਨਾਂ ਚੀਜ਼ਾਂ ਦੀ, ਹਿਊਮਨੋਇਡ ਰੋਬੋਟਸ ਦੀ। ਪਰ ਇਵੈਂਚੁਅਲੀ ਜਿੱਦਾਂ ਪੂਰੀ ਦੁਨੀਆ ਦੀ ਜਿਹੜੀ ਪਾਪੂਲੇਸ਼ਨ ਆ ਉਹ ਘਟਦੀ ਪਈ ਆ। ਉਹਦੇ ਵਿੱਚ ਫਿਰ ਕੀ ਹੋਊਗਾ ਕਿ ਇੰਨੇ ਕੰਮ ਕਰਨ ਨੂੰ ਬੰਦੇ ਨਹੀਂ ਰਹਿਣੇ। ਫਿਰ ਜਿਹੜੇ ਇਸ ਲਈ ਜਿਹੜੇ ਬਿਜ਼ਨਸ ਮਾਡਲਸ ਆ, ਈਲਨ ਮਸਕ ਵਗੈਰਾ ਲਾ ਕੇ ਆ ਰਹੇ ਕਿ ਜਦੋਂ ਬੰਦੇ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਘੱਟ ਜਾਣੇ ਆ ਤੇ ਜਿਹੜੇ ਹੈਲਪ ਐਂਡ ਸਪੋਰਟ ਕਰਨ ਦੇ ਵਿੱਚ ਆਪਣੇ ਜਿਹੜੇ ਹਿਊਮਨੋਇਡ ਰੋਬੋਟਸ 10 ਬਿਲੀਅਨ ਹਿਊਮਨੋਇਡ ਰੋਬੋਟਸ ਜਿਹੜੇ ਉਹ ਤੁਹਾਡੇ ਲਈ ਕੰਮ ਕਰਨਗੇ। ਐਗਰੀਕਲਚਰ ਤੋਂ ਲੈ ਕੇ ਹਾਊਸ ਕਲੀਨਿੰਗ ਤੋਂ ਲੈ ਕੇ ਕਲੀਨ ਰੂਮ ਦੇ ਆਪਰੇਸ਼ਨਸ ਹਰਵਿੰਦਰ ਪਰਸਨਲੀ ਆਈ ਡੋਂਟ ਬਲੀਵ ਦਿਸ ਥਿੰਗ। ਮੈਂ ਦੇਖੋ ਵੀ ਇੰਨੀ ਪਾਪੂਲੇਸ਼ਨ ਘਟ ਜਾਣੀ ਵੀ ਇਹ ਦੁਨੀਆ ਕੰਮ ਹੀ ਨਹੀਂ ਕਰ ਸਕੂਗੀ। ਜਦੋਂ ਕੰਮ ਨਹੀਂ ਹੋਇਆ ਕਰਨ ਨੂੰ, ਫਿਰ ਉਸ ਤੋਂ ਬਾਅਦ ਹੋਣਾ ਕੀ ਆ ਲੋਕਾਂ ਦੇ ਨਾਲ, ਜਾਂ ਲੋਕਾਂ ਨੇ ਕਰਨਾ ਕੀ ਆ। ਇਹ ਬਹੁਤ ਵੱਡੀ ਤੇ ਇੰਪੋਰਟੈਂਟ ਡਿਸਕਸ਼ਨ ਹੈ ਜਿਸ ਦੇ ਉੱਤੇ ਹਾਂਜੀ, ਚਰਚਾ ਹੋ ਤਾਂ ਰਹੀ ਹੈ, ਪਰ ਇੰਨੀ ਜ਼ਿਆਦਾ ਨਹੀਂ ਜਿੰਨੀ ਜਿਹੜੀ ਉਹ ਹੋਣੀ ਜਿਹੜੀ ਉਹ ਚਾਹੀਦੀ ਆ। ਬਿਕੋਜ਼ ਆਪਾਂ ਦੇਖਿਆ ਵੀ ਜਿਹੜਾ ਕਾਰਪੋਰੇਟ ਕਲਚਰ ਆ, ਜਾਂ ਇਹਨੂੰ ਕੈਪੀਟਲਿਸਟ ਮਾਡਲ ਕਹਿ ਲਓ ਜਾਂ ਕੋਈ ਵੀ ਕਹਿ ਲਓ, ਜੀ, ਐਕਸਕਿਊਜ਼ ਮੀ, ਵੀ ਇਹਨਾਂ ਕੰਪਨੀਆਂ ਦਾ ਮਕਸਦ ਇੱਕ ਹੀ ਆ, ਟੂ ਸੀ ਦ ਗ੍ਰੀਨ, ਵੀ ਮਨੀ, ਵੀ ਹਾਂਜੀ, ਕਿੱਦਾਂ ਜ਼ਿਆਦਾ ਉਹ ਬਣਾਉਣੀ ਆ। ਬਿਲਕੁਲ, ਠੀਕ ਹੈ। ਹਿਊਮਨ ਇੰਟੈਲੀਜੈਂਸ ਜਾਂ ਹਿਊਮਨ ਇਮੋਸ਼ਨਲ, ਉਹਦੇ ਬਾਰੇ ਉਹਨਾਂ ਨੂੰ ਕੋਈ ਜ਼ਿਆਦਾ ਇੰਨਾ ਫਰਕ ਨਹੀਂ ਜਿਹੜਾ ਉਹ ਪੈਂਦਾ। ਸੋ ਇਹ ਮੈਨੂੰ ਕਦੀ ਕਦੀ ਇਦਾਂ ਵੀ ਲੱਗਦਾ ਹੁੰਦਾ ਵੀ AI ਨੂੰ ਕੋਈ ਜ਼ਿਆਦਾ ਵਧਾ ਕੇ ਵੀ ਜਿਹੜਾ ਉਹ ਦਿਖਾਇਆ, ਜਿਹੜਾ ਉਹ ਜਾ ਰਿਹਾ, ਵੀ ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਗੱਲ ਕੀਤੀ ਵੀ ਹਾਈਪ ਹੀ ਇੰਨੀ ਆ ਵੀ ਉਹ ਤੋਂ ਬਗੈਰ ਸਰਦਾ ਵੀ ਨਹੀਂ ਆ। ਬਟ ਆਈ ਥਿੰਕ ਇਹ ਡਿਸਕਸ਼ਨ ਹੋਣੀ ਵੀ ਬਹੁਤ ਜ਼ਰੂਰੀ ਹੈ ਵੀ ਇਜ਼ ਦਿਸ ਰੀਅਲੀ ਗੋਨਾ ਬੀ ਗੁੱਡ ਫॉर ਅਸ, ਵੀ ਇਵੈਂਚੁਅਲੀ ਫॉर ਹਿਊਮਨਸ, ਵੀ ਜਿੱਦਾਂ 10 ਮਿਲੀਅਨ ਰਿਪਲੇਸ ਹੀ ਹੋ ਜਾਣੇ, ਇਹ ਲੋਕ ਕਰਨਗੇ ਕੀ, ਹੋਊਗਾ ਕੀ, ਉਹ ਡਿਸਕਸ਼ਨ ਕਿੱਥੇ ਹਾਂਜੀ, ਆ? ਹਾਂਜੀ, ਇਹਦੇ ਬਾਰੇ ਵੇਖੋ ਨਾ ਤਾਂ ਮੈਨੂੰ ਨੀ ਲੱਗਦਾ ਦਾ ਕਿਸੇ ਕੋਈ ਤੇ ਆਂਸਰ ਹੈਗਾ, ਕਿਉਂਕਿ ਹੂੰ, ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਨੰਬਰ ਹੁੰਦੇ ਆ ਐਗਜ਼ੈਜਰੇਟਿਡ ਹੁੰਦੇ ਆ। ਸੋ ਡਿਪੈਂਡ ਕਰਦਾ ਤੁਸੀਂ ਕਿੱਥੋਂ ਲੈ ਰਹੇ ਹੋ। ਇੱਕ ਵਾਰੀ ਨਾ ਪੰਜਾਬ ਦੇ ਕਾਂਗਰਸ ਦੇ ਐਮਪੀ ਆ ਧਰਮਵੀਰ ਗਾਂਧੀ, ਉਹਨਾਂ ਨਾਲ ਗੱਲਬਾਤ ਕਰਦੇ ਆ, ਹੁਣ ਵੀ ਐਮਪੀ ਆ। ਉਹ ਕਹਿੰਦੇ ਕਿ ਉਹਦਾ ਨਾ ਨਸ਼ਿਆਂ ਦੀ ਗੱਲ ਚੱਲ ਪਈ ਪੰਜਾਬ ਦੇ ਵਿੱਚ ਨਸ਼ੇ ਕਿੰਨੇ। ਮੈਂ ਐਗਜ਼ਾਮਪਲ ਲੈ ਰਿਹਾ, ਇਹ ਆਪਾਂ ਕੱਲ ਪੈਰਲਲਸ ਡਰਾ ਕਰ ਲਾਂਗੇ। ਆਪਾਂ ਕਿਹਾ ਵੀ ਯਾਰ ਪੰਜਾਬ ਦੇ ਵਿੱਚ ਬਾਕੀ ਇੰਨੇ ਨਸ਼ੇ ਹੈਗੇ ਕਿ 80-90% ਲੋਕ ਜਿਹੜੇ ਉਹ ਨਸ਼ੇ ਕਰਦੇ ਆ। ਤੇ ਹੂੰ, ਦੂਸਰੇ ਹੂੰ, ਪਾਸੇ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ, ਉਹ ਤੋਂ ਬਾਅਦ ਉਹਨਾਂ ਨੇ ਕਹਿੰਦੇ ਵੀ ਨਹੀਂ ਯਾਰ ਪੰਜਾਬ ਨੂੰ ਬਦਨਾਮ ਕਰਦੇ। ਉਹ ਕਹਿੰਦੇ ਗੱਲ ਇਹ ਆ ਵੀ ਨਾ ਤੇ ਪੰਜਾਬ 'ਚ 80% ਨਸ਼ੇ ਆ ਤੇ ਨਾ ਇਹ ਗੱਲ ਠੀਕ ਆ ਵੀ ਪੰਜਾਬ 'ਚ ਨਸ਼ੇ ਵੀ ਹੈ ਨਹੀਂ। ਕਹਿੰਦੇ ਹੂੰ, ਹੂੰ, ਜਦੋਂ ਹੂੰ, ਏਦਾਂ ਆਪਾਂ ਗੱਲ ਕਰਦੇ ਨਾ ਤੇ ਲੋਕੀ ਆਪਣੇ ਫਾਇਦੇ ਲਈ ਐਕਸਟ੍ਰੀਮ ਐਂਡਸ ਦੀ ਗੱਲ ਕਰਦੇ ਆ। ਜਿਹੜੀ ਹੂੰ, ਸੱਚਾਈ ਹੁੰਦੀ ਆ ਉਹ ਸਮਵੇਅਰ ਇਨ ਦ ਮਿਡਲ ਹੁੰਦੀ ਆ। ਹੂੰ, ਹੂੰ, ਹਨਾ। ਹੂੰ, ਹੂੰ, ਸੋ ਹੂੰ, ਜਿਹੜੇ ਤੁਸੀਂ ਬੇਸਡ ਔਨ ਇਨਫੋਰਮੇਸ਼ਨ ਜਿਹੜੀ AI ਦੀ ਕਰਦੇ ਆ ਜਾਂ ਆਪਾਂ ਆਨਲਾਈਨ ਗੱਲ ਵੀ ਕਰਦੇ ਆ, ਦੇਖੋ ਸੰਭਾਵਨਾਵਾਂ ਤਾਂ ਹੈ ਸਾਡੇ ਸਾਹਮਣੇ ਸਾਰੀ ਚੀਜ਼ਾਂ ਹੈ। ਹਿਊਮਨ ਰੋਬੋਟਸ ਵੀ ਆ ਗਏ ਆ ਸਾਡੇ ਸਾਹਮਣੇ, ਹਨਾ। ਇਹ ਭਾਵੇਂ ਲਿਮਿਟਿਡ ਕੰਮ ਹੀ ਕਰਦੇ ਆ। ਆਪਾਂ ਪਿਛਲੇ ਟਾਕ ਸ਼ੋਅ ਵਿੱਚ ਮੈਂ ਏਸ਼ੀਆ ਟ੍ਰਿਪ ਦੀ ਗੱਲ ਕੀਤੀ ਸੀ, ਉੱਥੇ ਰੋਬੋਟਸ ਕੰਮ ਕਰ ਹੀ ਰਹੇ ਨਾ ਆਲਰੇਡੀ, ਇਨ ਆਪਰੇਸ਼ਨ ਆਪਾਂ ਹੂੰ, ਹੂੰ, ਦੇਖੇ ਹੂੰ, ਆ। ਹੂੰ, ਸੋ ਪਰ ਦੂਸਰੀ ਸਾਈਡ ਤੇ ਇਹ ਆ ਵੀ 10 ਬਿਲੀਅਨ ਰੋਬੋਟ ਕੀ ਲੋੜ ਹੋਊਗੀ ਆਪਾਂ ਨੂੰ ਕੰਮ ਕਰਨ ਦੀ? ਮੇਬੀ ਨਾਟ। ਮੇਬੀ ਯੈਸ, ਮੇਬੀ ਨਾਟ, ਫਿਊਚਰ ਵਿੱਚ ਇਹਦਾ ਆਨਸਰ ਪਤਾ, ਹਨਾ। ਸੋ ਦੂਸਰੀ ਗੱਲ ਇਹ ਹੈ ਕਿ ਜਿਹੜੇ ਨੰਬਰਸ ਆ ਰਹੇ ਆ, ਆਪਾਂ ਸਟਾਕ ਮਾਰਕੀਟ ਦੇ ਵਿੱਚ ਦੇਖਦੇ ਹਾਂ, ਜਿੱਦਾਂ ਤੁਸੀਂ ਪਹਿਲਾਂ ਮਖੌਲ ਵਾਲੀ ਗੱਲ ਕੀਤੀ ਕਿ AI ਕਿਸੇ ਚੀਜ਼ ਦੇ ਵਿੱਚ ਲੈ ਲਓ ਤੇ ਉਹਦੀ ਜਿਹੜੀ ਵੈਲਿਊ ਆ ਵੱਧ ਜਾਂਦੀ ਆ। ਵੱਧ ਜਾਂਦੇ ਜੇ ਆ। ਇਨਫੋਰਮੇਸ਼ਨ ਉੱਥੋਂ ਆ ਰਹੀ ਆ ਤੇ ਡੈਫੀਨਿਟਲੀ ਉਹ ਇਨਫੋਰਮੇਸ਼ਨ ਐਗਜ਼ੈਜਰੇਟਡ ਆ, ਹਨਾ। ਪਰ ਹੂੰ, ਦੇयर ਇਜ਼ ਨੋ ਵਨ ਟਰੂਥ ਦੈਟ ਫਿਟਸ ਆਲ। ਇਹ ਵੀ ਧਿਆਨ ਰੱਖਣ ਵਾਲੀ ਗੱਲ ਆ। ਹੂੰ, ਹੂੰ, ਸੋ ਹੂੰ, ਹਰ ਇੱਕ ਫੀਲਡ ਦੇ ਵਿੱਚ ਹਰ ਇੱਕ ਇਹ ਜਿਹੜੀ ਚੀਜ਼ ਆ ਜਿੱਦਾਂ ਟੈਕ ਵਰਲਡ ਹੈਗਾ ਜਾਂ ਕੋਡਿੰਗ ਆ, ਉਹਦੇ ਵਿੱਚ ਤਾਂ ਸਾਨੂੰ ਪਤਾ ਕਿ ਆਪਾਂ AI ਦੀ ਵਰਤੋਂ ਜਿਹੜੀ ਆ ਬਹੁਤ ਵੱਡੇ ਤਰੀਕੇ ਨਾਲ ਕਰ ਸਕਦੇ ਹਾਂ ਕਿ ਸਾਨੂੰ ਉਸ ਤਰ੍ਹਾਂ ਦੇ ਇੰਜੀਨੀਅਰਸ ਦੀ ਲੋੜ ਨਹੀਂ ਆ, ਸੌਫਟਵੇਅਰ ਇੰਜੀਨੀਅਰਸ ਦੀ, ਜਿਸ ਤਰ੍ਹਾਂ ਪਹਿਲਾਂ ਸੀ, ਹਨਾ। ਉਹ ਤਾਂ ਸਾਡੇ ਸਾਹਮਣੇ ਕੁਛ ਚੀਜ਼ਾਂ ਹੋ ਰਹੀਆਂ। ਪਰ ਜਦੋਂ ਆਪਾਂ ਪਲੰਬਿੰਗ ਦੀ ਗੱਲ ਕਰਦੇ ਹਾਂ ਜਾਂ ਤੁਸੀਂ ਹਾਊਸਹੋਲਡ ਵਰਕ ਦੀ ਗੱਲ ਕਰਦੇ ਆ, ਤੇ ਉਹਨਾਂ ਲਈ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਦਾ ਕੰਬੀਨੇਸ਼ਨ ਤੇ ਉਸ ਤਰੀਕੇ ਦੇ ਨਾਲ ਆਪਟੀਮਾਈਜ਼ਡ ਆਪਰੇਸ਼ਨਸ ਜਿਹੜੇ ਉਹਨਾਂ ਦੇ ਜਾਂ ਵਰਕ ਆ ਉਹਨਾਂ ਦੇ, ਉਹ ਅਜੇ ਦਿੱਲੀ ਥੋੜੀ ਜਿਹੀ ਰਾਜ ਕਰਨ ਦੂਗਾ। ਸੋ ਹੂੰ, 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 there's no one statement that fits all, depending upon ਤੁਸੀਂ ਕਿਹੜੇ profession 'ਚ ਕੰਮ ਕਰਦੇ ਆ, ਤੁਹਾਡੇ ਵਾਹ ਵਾਸਤਾ ਕਿਹਨਾਂ ਦੇ ਨਾਲ ਪੈਂਦਾ, ਉਹ ਇੰਡਸਟਰੀ ਜਿਹੜੀ ਆ ਉਹਦੇ ਉੱਤੇ AI ਦਾ ਇੰਪੈਕਟ ਕਦੋਂ ਪਏਗਾ, ਇਹ ਬੜੀ ਕੰਪਨੀ ਸਪੈਸੀਫਿਕ ਜਾਂ ਵਰਕ ਸਪੈਸੀਫਿਕ ਗੱਲ ਆ। ਜੀ। ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਗੱਲਬਾਤ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਪੰਜਾਬੀ ਟੈਕ ਟਾਕ ਦੇ ਵਿੱਚ। ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਰੋਤਿਓ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ। ਪੰਜਾਬੀ ਰੇਡੀਓ ਐਸੇ ਸੁਣਨ ਵਾਲੇ ਸਾਰੇ ਮਾਣੇ ਸਰੋਤੇ ਤੇ ਵੀਅਰਸ ਦਾ ਫੇਰ ਤੋਂ ਨਿੱਘਾ ਜੀ ਆਇਆਂ ਨੂੰ। ਜੀ, ਤੇ ਆਪਾਂ ਅਗਲੀ ਜਿਹੜੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ, AI ਦੀ ਇਨਵੈਸਟਮੈਂਟ। ਕਹਿੰਦੇ ਵੀ ਕੀ ਲੱਗਦਾ ਵੀ ਇਸ ਟਾਈਮ ਪੀਕ ਦੇ ਉੱਤੇ ਜਿਹੜੀ ਉਹ ਪਹੁੰਚ ਗਈ ਆ? ਕੀ ਜਿਹੜੀ ਇਸ ਟਾਈਮ ਸਿਚੁਏਸ਼ਨ ਜਿਹੜੀ ਉਹ ਸਾਹਮਣੇ ਚੱਲ ਰਹੀ ਆ? ਹੁਣ ਜਿੰਨੀਆਂ ਵੀ ਬਿਗ ਟੈਕ ਕੰਪਨੀਜ਼ ਆ,
ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਹੁਣ AI ਕੰਪਨੀਜ਼ ਵੀ ਕਹਿ ਹੀ ਸਕਦੇ ਹਾਂ ਵੀ ਉਹ ਨਾਲ ਹੀ ਆ। ਸੋ ਜੀ। ਉਹਨਾਂ ਦਾ ਸ਼ੇਅਰ ਵੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਆ ਤੇ ਇਨਵੈਸਟਮੈਂਟ ਵੀ ਪੂਰੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ। ਹਾਂਜੀ, ਸੋ ਬਹੁਤ ਤਕਰੀਬਨ 2023 ਤੋਂ ਹੀ ਸ਼ੁਰੂ ਹੋਇਆ NVIDIA ਦੇ ਨਾਲ ਇਨਵੈਸਟਮੈਂਟ AI ਵਿੱਚ ਇਨਵੈਸਟਮੈਂਟ ਦੇ ਉੱਤੇ 2022 ਤੋਂ ਕਹਿ ਲਓ। ਤੇ ਉਸ ਤੋਂ ਬਾਅਦ ਇਹ ਚੱਲ ਆ ਜਿੰਨੀ ਸਹਾਇਕ ਇੰਡਸਟਰੀਆਂ ਜਿਨ੍ਹਾਂ ਨੇ ਵੀ ਉਹਦੇ ਵਿੱਚ ਕੰਟਰੀਬਿਊਸ਼ਨ ਪਾਉਣੀ ਆ, ਹਨਾ, ਭਾਵੇਂ ਡੇਟਾ ਸੈਂਟਰ ਦੀ ਕੰਸਟਰਕਸ਼ਨ ਕੰਪਨੀਜ਼ ਹੋ ਗਈਆਂ, ਭਾਵੇਂ ਉਹ ਕੰਪਿਊਟ ਦੀ ਕੰਪਨੀਜ਼ ਹੋ ਗਈਆਂ, ਭਾਵੇਂ ਉਹ ਡੇਟਾ ਸਟੋਰੇਜ ਦੀ ਕੰਪਨੀਜ਼ ਹੋ ਗਈਆਂ, ਉਹਨਾਂ 'ਚ ਬਹੁਤ ਜ਼ਿਆਦਾ ਇਨਵੈਸਟਮੈਂਟ ਆਪਾਂ ਕੁਛ ਟਾਈਮ ਤੋਂ ਲਗਾਤਾਰ ਦੇਖ ਰਹੇ ਹਾਂ। ਸੋ ਇੰਨੀ ਜ਼ਿਆਦਾ ਇਨਵੈਸਟਮੈਂਟ ਕਿ ਉਹਨੇ ਪਿਛਲੇ ਜਿੰਨੇ ਵੀ ਆਪਣੇ ਰਿਕਾਰਡ ਆ ਰਾਜ ਕਰਨ ਨੂੰ ਤੋੜੇ ਆ, ਹੈਨਾ। ਸਟਾਕ ਮਾਰਕੀਟ ਜਿਹੜੀ ਅਸੀਂ ਦੇਖੋ S&P 500 ਜਾਂ ਨੈਸਡੈਕ ਖਾਸ ਤੌਰ ਦੇ ਉੱਤੇ ਆਲ ਟਾਈਮ ਹਾਈ ਆ। ਫਿਰ ਕਨਵਰਸੇਸ਼ਨ ਹੋ ਗਈ ਯਾਰ ਟੂ ਇਨਫਲੇਟਡ ਆ ਕਿ ਬਬਲ ਬਸਟ ਹੋ ਜਾਏਗਾ AI ਦੀ ਬਬਲ ਦਾ 2 ਸਾਲ ਗੱਲਬਾਤ ਉਹ ਚੱਲੀ ਪਰ ਉਹ ਵੀ ਕਿਸੇ ਬੰਨੇ ਲੱਗੀ ਨਹੀਂ ਹੈ ਨਾ। ਚਲੋ ਹੋਰ ਵੀ ਐਕਸਟਰਨਲ ਫੈਕਟਰ ਵੀ ਹੈਗੇ ਆ ਉਸ ਚੀਜ਼ ਦੇ ਉੱਤੇ। ਤੇ ਵੇਖੇ ਜੇ ਇਹ ਬੜੀ ਇੰਟਰਸਟਿੰਗ ਗੱਲ ਆ ਕਿਉਂਕਿ ਇਦਾਂ ਵੀ ਗੱਲ ਨਹੀਂ ਆ ਵੀ ਜਿਹੜੇ ਇੰਟਰਸਟ ਰੇਟ ਆ ਬਹੁਤ ਘੱਟ ਆ ਤੇ ਪੈਸਾ ਜਿਹੜਾ ਸਟਾਕ ਮਾਰਕੀਟ 'ਚ ਆ ਉਸ ਹਿਸਾਬ ਨਾਲ ਇਨਵੈਸਟ ਹੋ ਰਿਹਾ। ਇੰਟਰਸਟ ਰੇਟ ਵੀ ਜਿਹੜੇ ਉਹ ਸਟੈਡੀ ਆ, ਉਹ ਵੀ ਚੇਂਜ ਨਹੀਂ ਹੋਏ ਪਿਛਲੇ ਕੁਝ ਸਾਲਾਂ ਤੋਂ। ਪਰ ਫਿਰ ਵੀ ਜਿਹੜੀ ਸਟਾਕ ਮਾਰਕੀਟ ਹੈ ਉਹ ਲਗਾਤਾਰ ਜਾ ਰਹੀ ਹੈ ਤੇ ਖਾਸ ਤੌਰ ਤੇ AI ਇੰਡਸਟਰੀ ਦੇ ਵਿੱਚ ਤੁਸੀਂ NVIDIA ਦੀ ਐਗਜ਼ਾਮਪਲ ਲੈ ਲਓ, ਤੁਸੀਂ XAI ਦੀ ਹੁਣ ਪਿੱਛੇ ਜੇ ਹਨਾ ਜਿਹੜੀ ਐਗਜ਼ਾਮਪਲ ਆ ਉਹ ਲੈ ਕੇ ਦੇਖ ਲਓ ਕਿ AI ਦੀ ਬੇਸ ਠੀਕ ਹੈਗੀ ਹੈ। ਉਸ ਤੋਂ ਬਾਅਦ ਤੁਸੀਂ ਸਟੋਰੇਜ ਇੰਡਸਟਰੀ ਦੇਖ ਲਓ, SanDisk ਦੀ ਐਗਜ਼ਾਮਪਲ ਲੈ ਲਓ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀ ਕਨਵਰਸੇਸ਼ਨ ਮਾਈਕਰੋਨ ਤੁਸੀਂ ਐਗਜ਼ਾਮਪਲ ਲੈ ਲਓ, ਸਟੋਰੇਜ ਕੰਪਨੀ ਹੈਗੀ ਆ। ਹੁਣ ਜਿਹੜੀ ਆ ਗੱਲਬਾਤ ਅਸੀਂ ਦੇਖਦੇ ਹਾਂ ਵੀ ਮਾਈਕਰੋਨ ਨੇ ਪਿੱਛੇ ਜਿਹੜੇ ਆਪਣੇ ਪਿਛਲੇ ਹਫ਼ਤੇ ਉਹਨਾਂ ਆਪਣੀ ਜਿਹੜੀ ਕੁਆਰਟਰਲੀ ਰਿਪੋਰਟਿੰਗ ਆ ਉਹ ਕੱਢੀ। ਉਹਦੇ ਵੱਲ ਸਾਰਿਆਂ ਦਾ ਧਿਆਨ ਸੀ ਬਹੁਤ ਜ਼ਿਆਦਾ ਵੀ ਦੇਖੀਏ। ਤੇ ਇੱਕ ਚੀਜ਼ ਰਾਜਕਰਨ ਜਿਹੜੀ ਸਾਹਮਣੇ ਉਹ ਆ ਰਹੀ ਆ ਕਿ ਜਿਹੜਾ ਬਹੁਤ ਜ਼ਿਆਦਾ ਹਾਈਪ ਆ, ਅਗੇਨ ਇਟਸ ਅ ਓਪੀਨੀਅਨ ਹੈ ਨਾ, ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ ਹੈਗੀ। ਇਹਦੇ ਬੇਸ ਤੇ ਤੁਸੀਂ ਫਾਈਨੈਂਸ਼ੀਅਲ ਡਿਸੀਜਨ ਨਾ ਲਿਓ। ਮੈਂ ਓਪੀਨੀਅਨ ਹੀ ਆਪਣਾ ਸ਼ੇਅਰ ਕਰ ਰਿਹਾ। ਉਹਦੇ ਵਿੱਚ ਇਹ ਆ ਕਿ ਹਨਾ ਡਿਸਕਲੇਮਰ ਦੇਣਾ ਜ਼ਰੂਰੀ ਹੁੰਦਾ। ਸੋ ਉਹਦੇ ਵਿੱਚ ਰਾਜਕਰਨ ਇਹ ਆ ਕਿ ਇੱਕ ਜਿਹੜੀ ਹਾਈਪ ਆ ਗਰੋਥ ਦੀ ਉਹ ਥੋੜੀ ਜਿਹੀ ਹੁਣ ਲੈਵਲ ਆਫ ਜਿਹੜੀ ਆ ਉਹ ਹੁੰਦੀ ਦਿਖ ਰਹੀ ਹੈ ਕਿ ਹੈ ਨਾ। ਇਹਨੂੰ ਆਪਾਂ ਐਗਜ਼ਾਮਪਲ ਇਸ ਤਰੀਕੇ ਨਾਲ ਲੈਂਦੇ ਆ, ਇਹਦਾ ਮਤਲਬ ਇਹ ਨਹੀਂ ਵੀ ਉਹ ਖਤਮ ਹੋ ਰਹੀ ਆ। ਉਹਦਾ ਇਹ ਆ ਵੀ ਜਿਹੜੀ ਸਪੀਡ ਦੇ ਨਾਲ ਉਹਦੀ ਇਨਕਰੀਜ਼ ਹੋ ਰਹੀ ਸੀ ਉਹ ਸਪੀਡ ਦੇ ਉਹ ਥੋੜੀ ਜਿਹੀ ਸਪੀਡ ਹੁਣ ਥੋੜੀ ਥੰਮ ਰਹੀ ਆ। ਮੈਂ ਐਗਜ਼ਾਮਪਲ ਇਨਫਲੇਸ਼ਨ ਦੀ ਲੈ ਲੈਣਾ ਤਾਂ ਗੱਲ ਸਮਝ ਆ ਜਾਊਗੀ ਵੀ ਜਦੋਂ ਅਸੀਂ ਕਹਿੰਦੇ ਵੀ 5% ਇਨਫਲੇਸ਼ਨ ਆ ਵੀ ਉਹ ਘਟ ਕੇ 1.5% ਇਨਫਲੇਸ਼ਨ ਰਹਿ ਗਈ। ਇਹਦਾ ਮਤਲਬ ਇਹ ਨਹੀਂ ਵੀ ਇਨਫਲੇਸ਼ਨ ਰੁਕ ਗਈ ਹੈ, ਇਹਦਾ ਮਤਲਬ ਇਹ ਨਹੀਂ ਵੀ ਤੁਹਾਡੀ ਜਿਹੜੀ ਗਰੋਸਰੀ ਆ ਉਹਦੀ ਪ੍ਰਾਈਸਿਸ ਜਿਹੜੀਆਂ ਉਹ ਘਟ ਗਈਆਂ। ਉਹਦਾ ਮਤਲਬ ਇਹ ਆ ਕਿ ਜਿਹੜੀ ਸਪੀਡ ਦੇ ਨਾਲ ਪ੍ਰਾਈਸਾਂ ਵੱਧ ਰਹੀਆਂ ਸੀ ਉਹ ਸਪੀਡ ਦੇ ਨਾਲ ਪ੍ਰਾਈਸਾਂ ਜਿਹੜੀਆਂ ਹੁਣ ਨਹੀਂ ਵਧਣਗੀਆਂ ਹਨਾ। ਉਹਦੀ ਇਹ ਹੈ ਵੀ ਗਰੋਥ ਤਾਂ AI ਦੇ ਵਿੱਚ ਅਜੇ ਵੀ ਬਹੁਤ ਆ, ਪਰ ਜਿਸ ਹਿਸਾਬ ਦੇ ਨਾਲ ਮਨਾ ਮੋਹੀ ਗਰੋਥ ਜਿਹੜੀ ਉਹ ਚੱਲ ਰਹੀ ਉਹ ਥੋੜੀ ਜਿਹੀ ਹੁਣ ਲੈਵਲ ਆਫ ਹੁੰਦੀ ਦਿਖ ਰਹੀ ਆ। ਉਹ ਜਿਹੜੀ ਸਪੀਡ ਆ ਉਹਦੇ ਤੇ ਥੋੜੀ ਬ੍ਰੇਕਾਂ ਲੱਗੀਆਂ। ਉਹਦੇ ਕਈ ਕਾਰਨ ਹੋ ਸਕਦੇ ਆ। ਇੱਕ ਕਾਰਨ ਰਾਜਕਰਨ ਜਿੱਦਾਂ ਤੁਸੀਂ ਪਹਿਲੇ ਕਿਹਾ ਵੀ ਹੋ ਸਕਦਾ ਵੀ ਹਾਈਪ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਹੋਈ। ਦੂਸਰਾ ਇਹ ਹੈ ਕਿ ਰੀਅਲ ਕੰਸਟ੍ਰੇਂਟ ਵੀ ਆਪਾਂ ਨੂੰ ਸਾਹਮਣੇ ਦੇਖਣ ਨੂੰ ਮਿਲ ਰਹੇ ਆ ਵੀ ਐਂਡ ਕਸਟਮਰ ਕੀ ਆ ਜਾਂ ਡੇਟਾ ਸੈਂਟਰ ਦੇ ਉੱਤੇ ਜਿਸ ਹਿਸਾਬ ਨਾਲ ਦੀ ਗਰੋਥ ਚਾਹੀਦੀ ਹੈ ਪਾਵਰ ਅਵੇਲੇਬਲ ਨਹੀਂ ਆ। ਹੋਰ ਵੀ ਕਈ ਕਾਰਨ ਹੋ ਸਕਦੇ ਆ, ਪਰ ਜੋ ਵੀ ਹੋਣ ਇਹ ਚੀਜ਼ ਆਪਾਂ ਨੂੰ ਸਾਹਮਣੇ ਆ ਵੀ ਇਹ ਸਾਰੇ ਕੇਸ ਕਾਸੇ ਦੇ ਵਿੱਚੋਂ ਕਿ ਜਿਹੜੇ ਇਹਨਾਂ ਦੀ ਗਰੋਥ ਆ ਜਾਂ ਜਿਹੜੀ ਇਹਨਾਂ ਦੀ ਇਨਵੈਸਟਮੈਂਟ ਆ ਉਹਦੇ ਉੱਤੇ ਥੋੜੀ ਜਿਹੀ ਆਪਾਂ ਨੂੰ ਜਿਹੜੇ ਬ੍ਰੇਕਾਂ ਉਹ ਲੱਗੀਆਂ। ਠੀਕ ਹੈ। ਸੋ ਮਤਲਬ ਜਿਹੜੀ ਚੀਜ਼ ਤਾਂ ਨੂੰ ਸੁੱਟੀ ਆ ਉਤੋਂ ਹੌਲੀ ਹੌਲੀ ਉਹ ਆਪਣੇ ਸਿਖਰ ਤੇ ਪਹੁੰਚੀ ਆ ਤੇ ਹੌਲੀ ਹੌਲੀ ਥੱਲੇ ਨੂੰ ਆਊਗੀ। ਹੁਣ ਇਦਾਂ ਲੱਗਦਾ ਹੁੰਦਾ ਇਦਾਂ ਹੀ ਆ। ਵੈਸੇ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਤਾਂ ਨੂੰ ਜਾਂਦੀ ਉਹਨੇ ਕਦੇ ਥੱਲੇ ਆਉਣਾ ਹੀ ਆ ਕੇ ਇੱਕ ਥਾਂ ਤੇ ਬੈਲੈਂਸ ਜਿਹੜਾ ਜ਼ਿਆਦਾ ਇਹ ਲੱਗਦਾ ਇਹ ਚੀਜ਼ ਸਾਹਮਣੇ ਦੇ ਅਗੇਨ ਇਹਦੀ ਮੈਂ ਐਗਜ਼ਾਮਪਲ ਨਾ ਆਪਣੇ .com ਵਾਲੀ ਲੈਣਾ ਵੀ .com ਦੇ ਵਿੱਚ .com ਬਬਲ ਬਸਟ ਹੋਇਆ ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਇੰਟਰਨੈਟ ਕਿਤੇ ਚਲਾ ਗਿਆ। ਨਹੀਂ ਉਹ ਤੇ ਹੈ ਹੀ ਆ। ਜਿਹੜੀ ਚੀਜ਼ ਟੋਟਲੀ ਜ਼ਿਆਦਾ ਸੀਗੀ ਉਹ ਫਿਰ ਹੌਲੀ ਹੌਲੀ ਲੈਵਲ ਆਊਟ ਉਹ ਹੋ ਜਾਂਦੀ ਹੁੰਦੀ ਆ। ਅੱਛਾ, ਇਹਦੇ ਵਿੱਚ ਹੀ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ AI ਦੇ ਨਾਲ ਹੀ ਜੁੜੀਆਂ ਹੋਈਆਂ ਗੱਲ ਦੇ ਵਿੱਚ ਕੰਪਨੀਜ਼ ਜਿਨ੍ਹਾਂ ਨੇ EMPLOYEE ਜਿਹੜੇ ਆ ਲੇ ਆਫ ਕੀਤੇ ਸੀ AI ਦੇ ਕਰਕੇ ਉਹ ਦੁਬਾਰਾ ਹਾਇਰਿੰਗ ਜਿਹੜੀ ਉਹ ਕਰ ਰਹੇ ਆ। ਪਰ ਬੇ ਏਰੀਏ ਤੋਂ ਬਹੁਤੀਆਂ ਖਬਰਾਂ ਅਜੇ ਵੀ ਲੇ ਆਫ ਦੀਆਂ ਆਉਂਦੀਆਂ ਰਹਿੰਦੀਆਂ ਆ ਜਿੱਥੇ ਸਿਲੀਕਨ ਵੈਲੀ ਆ। ਸੋ ਇਹ ਕੀ ਸਿਚੁਏਸ਼ਨ ਜਿਹੜੀ ਉਹ ਬਣ ਰਹੀ ਆ?
ਸੋ ਰਾਜਕਰਨ ਇਹਨੂੰ ਦੋ ਪੱਖਾਂ ਤੋਂ ਦੇਖਣਾ ਆਪਾਂ ਨੂੰ ਬਣਦਾ ਹੈ ਨਾ। ਹੂੰ ਜਿਹੜੀ ਕੰਪਨੀਆਂ ਨੇ ਕੁਝ ਬੰਦੇ ਜਿਹੜੇ ਬਹੁਤ ਜ਼ਿਆਦਾ ਹਾਇਰ ਕਰ ਦਿੱਤੇ ਸੀ, ਉਹ ਜਨਰੇਟਿਵ ਏਆਈ ਕਰਕੇ ਲੇ ਆਫ ਕਰ ਦਿੱਤੇ ਸੀ, ਉਹਨਾਂ ਨੂੰ ਕੁਆਇਟਲੀ ਵਾਪਸ ਹਾਇਰ ਕਰਨਾ ਸ਼ੁਰੂ ਕੀਤਾ। ਇੱਕ ਨਾ ਰਾਬਰਟ ਹਾਫ ਕਰਕੇ ਰਿਸਰਚ ਆ, ਉਹਦੇ ਵਿੱਚ ਇਹ ਕਿ ਤਕਰੀਬਨ 32% ਜਿਹੜੇ ਹਾਇਰਿੰਗ ਮੈਨੇਜਰ ਆ, ਹੈ ਨਾ, ਉਹਨਾਂ ਨੂੰ ਵਾਪਸ, ਇਟਸ ਅ ਬਿਗ ਨੰਬਰ, ਹੈ ਨਾ, ਕਿ ਆਲਮੋਸਟ 1/3 ਕਹਿ ਲਓ, ਹੈ ਨਾ, ਉਹ ਜਿਹੜੇ ਹਾਇਰਿੰਗ ਮੈਨੇਜਰ ਆ, ਉਹਨਾਂ ਨੂੰ ਆਫਰ ਦਿੱਤੀ ਗਈ ਹੈ ਕਿਸੇ ਨਾ ਕਿਸੇ ਤਰੀਕੇ ਕਿ ਤੁਸੀਂ ਵਾਪਸ ਕੰਮ ਦਿੱਤੇ। ਸੋ ਇਹਦਾ ਮਤਲਬ ਰਾਜਕਰਨ ਇਹ ਨਹੀਂ ਹੈਗਾ ਕਿ ਸਾਰੇ ਦੇ ਸਾਰੇ ਲੋਕਾਂ ਨੇ ਵਾਪਸ ਕਰ ਲਏ, ਪਰ ਉਹਦਾ ਕੁਛ ਹਿੱਸਾ। ਸੋ ਇਹਦੇ ਕਈ ਪੱਖ ਆ ਇਹਨੂੰ ਸਮਝਣ ਦੇ। ਇੱਕ ਪੱਖ ਤੇ ਇਹ ਆ ਕਿ 1/3 ਨੂੰ ਆਫਰ ਹੋਈਆਂ ਵਾਪਸ ਆਉਣ ਦੀ। ਪਹਿਲੀ ਚੀਜ਼ ਵੀ ਜਿੰਨੇ ਲੇ ਆਫ ਕੀਤੇ, ਸ਼ਾਇਦ ਉਹ ਹਾਈਪ ਦੇ ਅੰਡਰ ਲੇ ਆਫ ਹੋ ਗਏ ਬਹੁਤ ਜ਼ਿਆਦਾ। ਪਰਫਾਰਮੈਂਸ ਗਿਆ। ਦੂਸਰੀ ਚੀਜ਼ ਹੈ ਵੀ ਜਦੋਂ ਲੇ ਆਫ ਹੋਏ ਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਉਹਨਾਂ ਦੇ ਰੂਟੀਨ ਟਾਸਕ ਨੂੰ ਤੇ ਰਿਪਲੇਸ ਕਰ ਦਿੱਤਾ, ਪਰ ਜਿਹੜੇ ਕੰਪਲਿਕੇਟਡ ਟਾਸਕ ਆ ਜਿਹਦੇ ਚ ਡਿਸੀਜਨ ਮੇਕਿੰਗ, ਜਜਮੈਂਟ ਹੋ ਗਈ, ਓਵਰਸਾਈਟ ਹੋ ਗਈ, ਪਰਫਾਰਮੈਂਸ ਦੇ ਨਾਲ ਰਿਲੇਟਡ ਹੈ, ਜਦੋਂ ਐਜ਼ ਅ ਮੈਨੇਜਮੈਂਟ ਦੀ ਆਪਾਂ ਗੱਲ ਕਰਦੇ, ਇੱਕ ਵੱਡੇ ਉਹਨਾਂ ਦੇ ਟਾਸਕ ਹੁੰਦੇ ਆ, ਸੋ ਉਹਨਾਂ ਨੂੰ ਏਆਈ ਰਿਪਲੇਸ ਨਹੀਂ ਕਰ ਸਕਦੀ। ਤੀਸਰੀ ਚੀਜ਼ ਇਹ ਆ, ਇਹ ਰਿਪੋਰਟ ਦੇ ਵਿੱਚ ਸਾਹਮਣੇ ਆਉਂਦੀ ਹੈ ਵੀ ਕਸਟਮਰ ਡਿਸਸੈਟੀਸਫੈਕਸ਼ਨ ਆਟੋਮੇਸ਼ਨ ਦੇ ਰੋਲ ਦੇ ਕਰਕੇ ਕਸਟਮਰ ਸਰਵਿਸ ਦੇ ਉੱਤੇ ਬਹੁਤ ਇੰਪੈਕਟ ਹੋਇਆ, ਕਿ ਜਿਹਦੇ ਕਰਕੇ ਫਰਸਟ੍ਰੇਸ਼ਨ ਹੋਈ ਬਹੁਤ ਜ਼ਿਆਦਾ। ਬ੍ਰਾਂਡਸ ਜਿਹੜੇ ਆ ਉਹਨਾਂ ਆਪਣੀ ਸਾਖ ਬਚਾਉਣ ਦੇ ਵਾਸਤੇ ਹਿਊਮਨ ਵਰਕਰਸ ਨੂੰ ਵਾਪਸ ਲੈ ਕੇ ਆਉਂਦੇ। ਅੱਛਾ। ਤੇ ਅਖੀਰਲੀ ਜਿਹੜੀ ਚੀਜ਼ ਆ ਉਹ ਇਹ ਆ ਕਿ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀ ਇੰਸਟੀਟਿਊਸ਼ਨਲ ਨੌਲੇਜ ਹੁੰਦੀ ਹੈ ਚੀਜ਼ਾਂ ਨੂੰ ਲੈ ਕੇ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਰਿਪਲੇਸ ਹੁੰਦੀ ਹੈ। ਹੁਣ ਇਹ ਚੀਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਰਿਪਲੇਸ ਨਹੀਂ ਹੋ ਸਕੀ, ਹੈ ਨਾ। ਸੋ ਇਹ ਸਾਰੀ ਚੀਜ਼ਾਂ ਤੋਂ ਇਹ ਮਿਕਸ ਸਿਗਨਲ ਹੀ ਹੈ ਦੋਨਾਂ ਚੀਜ਼ਾਂ ਨੂੰ ਲੈ ਕੇ। ਐਟ ਸਮ ਪੁਆਇੰਟ ਇਨ ਟਾਈਮ ਅਗੇਨ ਜਿੱਦਾਂ ਸਟਾਕ ਮਾਰਕੀਟਾਂ ਨੂੰ ਇਹ ਵੀ ਲੈਵਲ ਆਫ ਹੋ ਜਾਣਾ। ਸੋ ਜਿਹੜੀ ਮੈਨੂੰ ਇਹ ਲੱਗਦਾ ਕਿ ਜਿਹੜੀ ਹਾਇਰਿੰਗ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਟਾਈਟ ਹੀ ਰਹੂਗੀ। ਲੇ ਆਫ ਜਿਹੜੇ ਆ ਹੁੰਦੇ ਰਹਿਣਗੇ, ਪਰ ਮੈਸ ਲੇ ਆਫ ਜਿਹੜੇ ਲੈਵਲ ਦੇ ਉੱਤੇ ਹੋਣੇ, ਕਿ ਮੰਨ ਲਓ 100 EMPLOYE ਲੇ ਆਫ ਹੋਣਗੇ, ਉਹਦੀ ਬਜਾਏ ਮੇ ਵੀ ਹੋਣਾ 2/3 60 EMPLOYE ਲੇ ਆਫ ਹੋਣਗੇ, ਜੇ ਇਸ ਰਿਪੋਰਟ ਦੇ ਹਿਸਾਬ ਦੇ ਨਾਲ ਚੱਲੀਏ। ਸੋ ਉਹਦੇ ਵਿੱਚ ਇਹ ਆ ਕਿ ਮੈਂ ਇਹਦੇ 'ਚ ਕੁਛ ਐਗਜ਼ਾਮਪਲ ਵੀ ਦੇ ਰਹਾ ਕਿ ਕਲਾਰਨਾ ਕਰਕੇ ਇੱਕ ਸਵੀਡਨ ਦੀ ਕੰਪਨੀ ਆ, ਸਵੀਡਿਸ਼ ਫਿਨਟੈਕ, ਤੇ ਉਹਨੇ ਨਾ ਜਿਹੜੀ ਹਿਊਮਨ ਸਰਵਿਸਿਜ਼, ਕਸਟਮਰ ਸਰਵਿਸ, ਉਹਨੂੰ ਫੁੱਲੀ ਰਿਪਲੇਸ ਕਰ ਦਿੱਤਾ ਸੀ ਏਆਈ ਏਜੰਟ ਕਰਕੇ, ਹੈ ਨਾ। ਪਰ ਜਿਹੜਾ ਐਕਸਪੀਰੀਅੰਸ ਹੈ ਕਸਟਮਰ ਸੈਟਿਸਫੈਕਸ਼ਨ ਦਾ, ਉਹ ਬਹੁਤ ਡਿੱਗਿਆ, ਜਿਹਦੇ ਕਰਕੇ ਸੀਈਓ ਨੇ ਦੁਬਾਰਾ ਹਿਊਮਨ ਸਪੋਰਟ ਦੇ ਉੱਤੇ ਰੀਇਨਵੈਸਟ ਕੀਤਾ। ਪਰ ਇਹਦੇ ਵਿੱਚ ਗੱਲ ਇਹ ਹੈ ਕਿ ਜਿਹੜੇ ਫਰੰਟ ਐਂਡ ਦਾ ਕੰਮ ਉਹ ਅਜੇ ਵੀ ਏਆਈ ਕਰਦੀ। ਠੀਕ ਹੈ। ਸੋ ਇਟ ਆਲ ਡਿਪੈਂਡਸ ਵੀ ਤੁਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਦੇਖਣਾ, ਹੈ ਨਾ। ਤੇ ਪਰ ਇਹ ਆ ਕਿ ਜਿਹੜੇ ਕੰਮ ਹਿਊਮਨਸ ਆ ਉਹ ਹਿਊਮਨ ਨੇ ਹੀ ਕਰਨੇ ਆ। ਉਹਨੂੰ 100% ਬਲਾਈਂਡਲੀ ਤੁਸੀਂ ਏਆਈ ਨਾਲ ਰਿਪਲੇਸ ਨਹੀਂ ਕਰ ਸਕਦੇ। ਹਾਊਐਵਰ ਜੇ ਤੁਸੀਂ ਬਿਜ਼ਨਸ ਓਨਰ ਹੈਗੇ ਹੋ ਤੇ ਉਹ ਇਹ ਆ ਕਿ ਹਿਊਮਨ ਏਆਈ ਜਿਹੜੀ ਆ, ਆਪਾਂ ਸ਼ੁਰੂ ਤੋਂ ਸਟੈਨਫੋਰਡ ਤੋਂ ਵੀ ਜੋ ਵੀ ਪੜ੍ਹਿਆ, ਉਹਦੇ ਵਿੱਚ ਏਆਈ ਨੂੰ ਨਾ ਅਸਿਸਟਿਵ ਟੈਕਨੋਲੋਜੀ ਦੇ ਤੌਰ ਦੇ ਉੱਤੇ ਹੀ ਜਿਹੜੇ ਸਕਾਲਰ ਉਹ ਦੇਖਦੇ ਆ ਵੀ ਜੇ ਤੁਸੀਂ ਲੀਡ ਕਰ ਰਹੇ ਹੋ ਤੇ ਏਆਈ ਤੁਹਾਡੇ ਕੰਮ ਜਿਹੜੇ ਆ, ਸੁਪਰਵਿਜ਼ਨ ਤੁਸੀਂ ਕਰ ਰਹੇ ਹੋ, ਤੁਹਾਡੇ ਕੰਮ ਸੁਖਾਲੇ ਕਰ ਦੂਗੀ। ਪਰ ਜੇ ਤੁਸੀਂ ਇਹ ਆ ਵੀ ਤੁਸੀਂ ਆਪਣੇ ਆਪ ਨੂੰ ਵਿੱਚੋਂ ਕੱਢ ਹੀ ਦਓ ਤੇ ਏਆਈ ਸਾਰੇ ਕੰਮ ਕਰੇ, ਉਹ ਉੱਥੇ ਅਜੇ ਆਪਾਂ ਨਹੀਂ ਹੈਗੇ। ਅਗੇਨ ਡੋਮੇਨ ਸਪੈਸੀਫਿਕ ਗੱਲ ਆ ਜਾਂਦੀ ਆ, ਪਰ ਨੋ ਵਨ ਸਾਈਜ਼ ਫਿਟਸ ਆਲ ਵਾਲੀ ਗੱਲ ਨਹੀਂ ਇੱਥੇ ਹੈਗੀ। ਪਰ ਕਾਫੀ ਜਿਹੜੇ ਵਰਕ ਆ, ਡੋਮੇਨ ਸੈਂਟਰਿਕ ਨੌਲੇਜ ਆ ਬੰਦਿਆਂ ਦੇ ਕੋਲ ਹੁੰਦੀ ਆ, ਉਹਨੂੰ ਰਿਪਲੇਸ ਕਰਨਾ ਇੰਨਾ ਵੀ ਸੌਖਾ ਨਹੀਂ ਜਿੰਨਾ ਓਰੀਜਨਲੀ ਸਮਝਿਆ ਜਾ ਰਿਹਾ ਸੀ। ਅੱਛਾ ਹਰਵਿੰਦਰ, ਕੀ ਇਹ ਰਿਐਲਿਟੀ ਆ? ਹੋਰ ਕੰਪਨੀਆਂ 'ਚ ਕੰਮ ਕਰਦੇ ਜਿਹੜੇ ਮੇਰੇ ਕੁਝ ਫਰੈਂਡ ਆ, ਉਹ ਕਹਿ ਰਹੇ ਆ ਵੀ ਇਹ ਜਦੋਂ ਆਪਾਂ ਕਹਿੰਦੇ ਵੀ ਏਆਈ ਦਾ ਜਿਹੜਾ ਇੱਕ ਹਊਆ ਵੀ ਆ ਜਾਂ ਜਿੱਦਾਂ ਵੀ ਆ, ਹਾਈਪ ਵੀ ਆ, ਉਹ ਸਾਰਾ ਕੁਝ ਵੀ ਆ, ਕਹਿੰਦੇ ਵੀ ਜਿਹੜੀਆਂ ਲੇ ਆਫਸ ਇਹ ਤਾਂ ਹੋਈਆਂ ਸੀ ਵੀ ਕੋਵਿਡ ਦੌਰਾਨ ਜਿਹੜੀ ਓਵਰ ਹਾਇਰਿੰਗ ਹੋਈ ਸੀਗੀ, ਵੀ ਉਹ ਹੌਲੀ ਹੌਲੀ ਉਹ ਬੈਲੈਂਸ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ, ਨਾ ਏਆਈ ਦਾ ਲੱਗ ਰਿਹਾ ਸੀਗਾ। ਕਿ ਇਹ ਦੋਨਾਂ ਚੀਜ਼ਾਂ ਦੇ ਵਿੱਚ ਅਸਲ 'ਚ ਸੰਬੰਧ ਹੈ? ਕਿਹੜੀ ਗੱਲ ਜ਼ਿਆਦਾ ਠੀਕ ਆ? ਡੋਮੇਨ ਸਪੈਸੀਫਿਕ ਗੱਲ ਆ ਰਾਜਕਰਨ, ਦੋਨੋਂ ਹੀ ਗੱਲਾਂ ਠੀਕ ਆ। ਅੱਛਾ। ਹੈ ਨਾ। ਹੁਣ ਮਿਸਾਲ ਦੇ ਤੌਰ ਦੇ ਉੱਤੇ ਓਵਰ ਹਾਇਰਿੰਗ ਦਾ ਇਹਨੇ ਜ਼ਰੂਰ ਕੀਤੀ, ਕਿਉਂਕਿ ਇੱਕ ਚੀਜ਼ ਤਾਂ ਫੰਡਾਮੈਂਟਲੀ ਇਹ ਹੈ ਨਾ ਕਿ ਇੰਟਰਸਟ ਰੇਟ ਬਹੁਤ ਘਟੇ ਸੀ ਉਸ ਟਾਈਮ ਦੇ ਉੱਤੇ, ਲੋਕਾਂ ਦੀ ਬਾਇੰਗ ਪਾਵਰ ਬਹੁਤ ਵਧੀ ਸੀ, ਹੈ ਨਾ। ਕੋਵਿਡ ਦੇ ਦੌਰਾਨ ਜਦੋਂ ਲੋਕਾਂ ਦੀ ਬਾਇੰਗ ਪਾਵਰ ਬਹੁਤ ਵਧੀ ਤੇ ਜਿਹੜਾ ਪ੍ਰੋਡਕਟ ਬਣਾਉਣੇ ਆ, ਭਾਵੇਂ ਤੁਸੀਂ ਮੈਟਾ ਵਰਗੇ ਲੈ ਲਓ, ਕੰਜ਼ਿਊਮਰ ਲੋਕ, ਹੈ ਨਾ, ਫੇਸਬੁੱਕ ਮੀਡੀਆ ਕੰਜ਼ਿਊਮਰ ਲੋਕ, ਜਾਂ ਇਨ ਜਨਰਲ ਕੋਈ ਆਪਣਾ ਟੈਂਜੀਬਲ ਪ੍ਰੋਡਕਟਸ ਬਣਾਉਣ ਵਾਲੇ ਲੋਕ, ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਵਧੀ ਸੀ। ਲੋਕਾਂ ਕੋਲ ਪੈਸਾ ਬਹੁਤ ਸੀ, ਟਾਈਮ ਬਹੁਤ ਸੀ। ਸੋ ਉਹ ਜਿਹੜੀ ਜਦੋਂ 2000
23 ਤੋਂ ਇੰਟਰਸਟ 22-23 ਤੋਂ ਇੰਟਰਸਟਡ ਚੱਕੇ ਜਾਣੇ ਸ਼ੁਰੂ ਹੋਏ ਤੇ ਉਹ ਇੰਟਰਸਟ ਹੌਲੀ-ਹੌਲੀ ਵੀਨ ਆਫ ਹੋਣਾ ਸ਼ੁਰੂ ਹੋ ਗਿਆ। ਸੋ ਜਿਸ ਹਿਸਾਬ ਨਾਲ ਰੈਂਪਡ ਅਪ ਹੈਗੀ ਸੀ ਇਨਫਰਾਸਟ੍ਰਕਚਰ, ਉਸ ਹਿਸਾਬ ਦੇ ਨਾਲ ਡਿਮਾਂਡ ਉਨੀ ਨਹੀਂ ਰਹੀ, ਜਾਂ ਜਿੱਦਾਂ ਦੀ ਪ੍ਰੋਜੈਕਸ਼ਨ ਸੀ ਪ੍ਰੋਜੈਕਸ਼ਨ ਜਿਹੜੀਆਂ ਥੱਲੇ ਡਿੱਗ ਪਈਆਂ, ਹਨਾ। ਸੋ ਡੈਫੀਨਿਟਲੀ ਓਵਰ ਹਾਇਰਿੰਗ ਤਾਂ ਹੋਈ ਆ, ਆਪਾਂ ਸਾਰਿਆਂ ਨੂੰ ਪਤਾ। ਪਰ ਨੰਬਰ 2 ਦੇ ਉੱਤੇ ਇਹ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕਰਕੇ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਨਾ ਕਿ ਡੋਮੇਨ ਸਪੈਸੀਫਿਕ ਕਿਉਂ ਆ, ਤੇ ਗੱਲ ਇਹ ਹੈ ਕਿ ਤੁਸੀਂ ਕਿਹੜੇ ਡੋਮੇਨ ਦੇ ਵਿੱਚ ਕੰਮ ਕਰਦੇ ਹੋ। ਤੇ ਆਪਾਂ ਨੂੰ ਤਾਂ 2023 ਤੋਂ 24 ਤੋਂ ਪਤਾ, 2024 ਦੇ ਦਸੰਬਰ ਦੇ ਵਿੱਚ ਮੈਂ ਗਲਤ ਨਾ ਹੋਵਾਂ, ਜਨਵਰੀ ਦਸੰਬਰ 2024 ਦੀ ਜਨਵਰੀ ਦੇ ਵਿੱਚ ਮੈਂ ਜੇ ਗਲਤ ਨਾ ਹੋਵਾਂ ਤੇ ਮੈਟਾ ਨੇ ਕਿਹਾ ਸੀ ਕਿ ਅਸੀਂ ਨਵੇਂ ਜਿਹੜੇ ਇੰਜੀਨੀਅਰਸ ਆ ਉਹ ਆਪਾਂ ਹਾਇਰ ਸੌਫਟਵੇਅਰ ਇੰਜੀਨੀਅਰ ਜਿਹੜੇ ਆ ਜੂਨੀਅਰ ਟੂ ਮਿਡ ਲੈਵਲ ਆਪਾਂ ਹਾਇਰ ਨਹੀਂ ਕਰਨੇ। ਸੋ ਉਹ ਕਿਉਂ ਨਹੀਂ ਹਾਇਰ ਕਰਨੇ? ਓਵਰ ਹਾਇਰ ਕਰਕੇ ਤਾਂ ਨਹੀਂ ਸੀ, ਉਹ ਇਸੇ ਕਰਕੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਕੋਡਿੰਗ ਦਾ ਕਾਫੀ ਕੰਮ ਜਿਹੜਾ ਅਸਿਸਟਿਵ ਤੌਰ ਦੇ ਉੱਤੇ ਚੱਕ ਲਿਆ। ਸੋ ਜੋ ਗੱਲਾਂ ਤੁਹਾਡੇ ਫਰੈਂਡਸ ਕਹਿ ਰਹੇ ਆ ਉਹ ਵੀ ਠੀਕ ਆ, ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਐਕਚੁਅਲੀ ਇਸ ਚੀਜ਼ ਦੇ ਉੱਤੇ ਰੋਲ ਹੈਗਾ। ਸੋ ਡਿਪੈਂਡ ਕਰਦਾ ਕਿਹੜੀ ਕੰਪਨੀ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਦੋਨੋਂ ਚੀਜ਼ਾਂ ਕੰਟਰੀਬਿਊਟਿੰਗ ਫੈਕਟਰ ਆ ਜੀ। ਬਿਲਕੁਲ ਠੀਕ ਹੈ। ਅੱਛਾ, AI ਦਾ ਅਕੈਡਮਿਕਸ ਦੇ ਉੱਤੇ ਵੀ ਬੜਾ ਰੌਲਾ ਰੱਪਾ ਹਰਵਿੰਦਰ ਪਿਆ ਆ। ਬਰਾਊਨ ਯੂਨੀਵਰਸਿਟੀ ਦੇ ਜਿਹੜੇ ਇਕਨੋਮਿਕਸ ਦੇ ਕੋਰਸ ਦੇ ਪ੍ਰੋਫੈਸਰ ਆ, ਉਹਨਾਂ ਨੇ ਐਕਸਪੋਜ਼ੇ ਕੀਤਾ, ਕਹਿ ਲਓ ਐਕਸਪੋਜ਼ ਕੀਤਾ ਵੀ ਕਹਿੰਦੇ ਵੀ ਜਿਹੜੀ ਆਈਵੀ ਲੀਗ ਦੀ AI ਚੀਟਿੰਗ ਸਕੈਂਡਲ ਸਾਹਮਣੇ ਆਇਆ ਵੀ ਐਟਲੀਸਟ 50 ਸਟੂਡੈਂਟ ਉਹਨਾਂ ਨੇ ਚੈਟ GPT ਦੀ ਵਰਤੋਂ ਕੀਤੀ ਆਪਣੇ ਮਿਡ ਟਰਮ ਕੰਪਲੀਟ ਕਰਨ ਦੇ ਲਈ। ਦੇਖੋ 130 ਸਾਲ ਪੁਰਾਣਾ ਸੀ ਉਹਨਾਂ ਦਾ ਇੱਕ ਟ੍ਰੈਡੀਸ਼ਨ ਵੀ ਟੈਸਟ ਲੈਣ ਵਾਲਾ ਕੋਈ ਬੰਦਾ ਜਿਹੜਾ ਪ੍ਰੋਕਟਰ ਨਹੀਂ ਹੁੰਦਾ ਉੱਥੇ। ਹੁਣ ਉਹ ਚੀਜ਼ ਉਹਨਾਂ ਨੇ ਆਪਣਾ ਇਤਿਹਾਸਿਕ ਚੀਜ਼ ਨੂੰ ਤੋੜਿਆ ਤੇ ਹੁਣ ਟੈਸਟ ਲੈਣ ਦੇ ਲਈ ਟੀਚਰ ਜਿਹੜਾ ਉਹਨਾਂ ਨੇ ਖਿਲਾਰਨਾ ਆ ਉੱਥੇ, ਉਹ ਸਾਰੀਆਂ ਚੀਜ਼ਾਂ ਹੋਈਆਂ ਆ। ਸੋ ਇਹ ਜਿਹੜਾ ਪ੍ਰੋਫੈਸਰ ਰੋਬਰਟ ਸੋਰੇਨ ਉਹਨੇ ਜਿਹੜਾ ਉਹ ਆਖਿਆ ਆ ਵੀ ਕੀ ਵਾਟ ਡਜ਼ ਇਟ ਟੈਲ ਲਾਈਕ ਉੱਦਾਂ ਓਵਰਆਲ ਅਕੈਡਮਿਕਸ ਦੇ ਵਿੱਚ AI ਨੇ ਵੀ ਇੱਥੇ ਵੀ ਇਸ ਇੰਡਸਟਰੀ 'ਚ ਵੀ ਤੜਥੱਲੀ ਪਾਈ। ਉਹ 'ਚ ਕੋਈ ਦੋ ਰਾਵਾਂ ਨਹੀਂ ਐਕੈਡੈਮਿਕਸ ਦੇ ਵਿੱਚ। ਇਕੱਲੇ ਆਪਾਂ ਇੱਥੇ ਚੱਲ ਬਰਾਊਨ ਯੂਨੀਵਰਸਿਟੀ ਵੱਡਾ ਨਾਮ ਆ, ਇਨ ਜਨਰਲ ਵੀ ਜਿਹੜੇ ਹਾਈ ਸਕੂਲ ਦੇ ਜਾਂ ਮਿਡਲ ਸਕੂਲ ਦੇ ਹੋਮਵਰਕਸ ਹੌਲੀ ਲੋਕੀ ਬੱਚੇ ਚੈਟ GPT ਦੀ ਵਰਤੋਂ ਕਰਨ ਲੱਗ ਪਏ ਸੀ 2022 ਤੋਂ, ਜਦੋਂ ਤੋਂ ਸ਼ੁਰੂ ਹੋਈ ਉਦੋਂ ਤੋਂ ਹੀ ਰੌਲਾ ਪੈਂਦਾ। ਹੁਣ ਇਹ ਗੱਲ ਕਿੱਦਾਂ ਬਾਹਰ ਆਈ ਬਰਾਊਨ ਯੂਨੀਵਰਸਿਟੀ ਦੇ ਵਿੱਚ, ਮੈਂ ਰਿਪੋਰਟ ਪੜ੍ਹਦਾ ਸੀ, ਉਹਦੇ ਵਿੱਚ ਇਹ ਲਿਖਿਆ ਕਿ ਤੁਸੀਂ 50 ਸਟੂਡੈਂਟਸ ਦੀ ਗੱਲ ਕੀਤੀ ਜੀ। ਉਹ ਜਿਹੜੇ ਪ੍ਰੋਫੈਸਰ ਆ ਬਰਾਊਨ ਯੂਨੀਵਰਸਿਟੀ ਦੇ ਉੱਤੇ, ਉਹਨਾਂ ਨੇ ਦੇਖਿਆ ਕਿ ਜਿਹੜੀ ਐਡਵਾਂਸ ਮੈਥਮੈਟੀਕਲ ਇਕਨੋਮਿਕਸ ਦੀ ਕਲਾਸ ਆ, ਤੇ ਉਹਦੇ ਵਿੱਚ ਜਿਹੜੇ ਟੇਕ ਹੋਮ ਕਲੋਜ਼ ਬੁੱਕ ਐਗਜ਼ਾਮ ਆ, ਉਹਦੇ ਵਿੱਚ ਅਨਯੂਜੂਅਲੀ ਹਾਈ ਸਕੋਰ ਆਏ। ਵੀ ਜਿੰਨੇ ਔਨ ਐਵਰੇਜ, ਮੰਨ ਲਓ ਵੀ ਮੈਂ ਐਗਜ਼ਾਮਪਲ ਹੀ ਲੈ ਰਿਹਾ ਵੀ ਜੇ ਮੰਨ ਲਓ 100 ਦੇ ਵਿੱਚ 70 75 ਨੰਬਰ ਔਨ ਐਵਰੇਜ ਚੱਲਦੇ ਸੀ, ਤੇ ਬੱਚਿਆਂ ਨੇ 80 85 90 ਦੇ ਆਸ-ਪਾਸ ਅਨਯੂਜੂਅਲੀ ਹਾਈ ਸਕੋਰ ਜਿਹੜੇ ਉਹ ਦੇਖਣ ਨੂੰ ਮਿਲੇ। ਪਹਿਲੀ ਚੀਜ਼, ਤੇ ਬਹੁਤ ਜ਼ਿਆਦਾ ਉਹਨਾਂ 'ਚ ਜਿਹੜੇ ਰਿਸਪੌਂਸ ਸੀ ਉਹਨਾਂ ਦੇ ਵਿੱਚ AI ਜਨਰੇਟਡ ਫਰੇਜ਼ਿੰਗ, ਆਇਡੈਂਟੀਕਲ AI ਫਰੇਜ਼ਿੰਗ। ਹੁਣ ਜਿਹੜੇ ਲੋਕੀ AI ਦੇ ਨਾਲ ਚੀਜ਼ਾਂ ਨੂੰ ਜਨਰੇਟ ਕਰਦੇ ਹੋ ਪੀਰੀਅਡ ਆਫ ਟਾਈਮ, ਉਹਨਾਂ ਦਾ ਐਕਸਪੀਰੀਅੰਸ ਹੋ ਜਾਂਦਾ ਵੀ ਪਤਾ ਲੱਗ ਜਾਂਦਾ ਵੀ AI ਜਨਰੇਟਡ ਆ, ਕਿਉਂਕਿ ਸੇਮ ਹੀ ਫਰੇਜ਼ਿੰਗ ਜਿਹੜੀ ਹੁੰਦੀ ਹੈ, ਸਿਮਿਲਰ ਫਰੇਜ਼ਿੰਗ ਹੁੰਦੀ, ਸੇਮ ਤਾਂ ਨਹੀਂ, ਸਿਮਿਲਰ ਫਰੇਜ਼ਿੰਗ ਹੁੰਦੀ। ਉਹਨਾਂ ਦੇ ਕਈ ਜਿਹੜੇ ਟਰਮਸ ਆ ਉਹ AI ਯੂਜ਼ ਕਰਦੀਆਂ, ਆਪਾਂ ਆਮ ਜ਼ਿੰਦਗੀ ਦੇ ਵਿੱਚ ਘੱਟ ਕਰਦੇ ਹਾਂ। ਠੀਕ ਹੈ। ਤੇ ਉਹਦੇ ਨਾਲ ਉਹਨੇ ਚੈਟ GPT ਦੇ ਆਊਟਪੁੱਟ ਦੇ ਨਾਲ ਉਹਨੂੰ ਕੰਪੇਅਰ ਕੀਤਾ, ਤੇ ਫਿਰ ਉਹਨੇ ਕਿਹਾ ਵੀ ਚਲੋ ਆਪਾਂ ਟੈਸਟ ਕਰਦੇ ਹਾਂ। ਫਾਲੋ ਅਪ ਟੈਸਟ ਲਿਆ ਜਿਹੜਾ ਕਿ ਇਨ ਪਰਸਨ ਸੀ। ਅੱਛਾ, ਚੈੱਕ ਕਿਤੇ ਆ ਗਿਆ ਜੋ। ਹਾਂਜੀ, ਇਨ ਪਰਸਨ ਉਹਨੇ ਫਾਈਨਲੀ ਟੈਸਟ ਲਿਆ, ਤੇ ਜਿਹੜੇ ਸੇਮ ਸਕੋਰ ਹੀ ਉਹ ਬਹੁਤ ਸ਼ਾਰਪਲੀ ਡਿਕਰੀਜ਼ ਹੋਏ। ਤੇ ਫਿਰ ਉਹਨੇ ਕਿਹਾ ਵੀ ਹਾਂ, ਫਿਰ ਉਹਨੇ ਕਨਕਲੂਜਨ ਕਰ ਲਿਆ ਕਿ ਹੈ ਨਾ ਰੀਇਨਫੋਰਸ, ਇਹ ਮਿੱਤਰਾਂ ਨੇ ਕਿਤੇ ਹੋਰ ਹੀ ਮਦਦ ਲਈ ਆ। ਹਾਂਜੀ। ਫਿਰ ਉਹਨੇ ਸਾਰਾ ਜਿਹੜਾ ਮਸਲਾ ਯੂਨੀਵਰਸਿਟੀ ਦੇ ਸਾਹਮਣੇ ਲੈ ਕੇ ਆਂਦਾ। ਠੀਕ ਹੈ। ਯੂਨੀਵਰਸਿਟੀ ਲੀਡਰ ਨੂੰ ਕਿਹਾ ਕਿ ਆਹ ਚੀਜ਼ ਮੈਂ ਨੋਟ ਕੀਤੀ ਆ। ਪਰ ਯੂਨੀਵਰਸਿਟੀਜ਼ ਨੇ ਬਹੁਤਾ ਜਿਹੜਾ ਉਹਦੇ ਉੱਤੇ, ਬਰਾਊਨ ਯੂਨੀਵਰਸਿਟੀ ਨੇ ਉਹਦੇ ਤੇ ਬਹੁਤਾ ਕੰਮ ਨਹੀਂ ਕੀਤਾ। ਫਿਰ ਉਹ ਜਿਹੜੇ, ਦੇਖੋ ਇੱਕ ਚੀਜ਼ ਤਾਂ ਆਪਾਂ ਅਮਰੀਕਾ ਦੀ ਆਪਾਂ ਨੂੰ ਮੰਨਣ ਵਾਲੀ ਹੈਗੀ ਆ ਕਿ ਇੰਡੀਵਿਜੂਅਲ ਕੋਲ ਪਾਵਰ ਬਹੁਤ ਜ਼ਿਆਦਾ ਹੈ ਨਾ, ਸਿਸਟਮ ਪ੍ਰੋਵਾਈਡ ਕਰਦਾ ਤੁਹਾਨੂੰ। ਸੋ ਇੰਸਟੀਟਿਊਸ਼ਨ ਤੋਂ ਜਦੋਂ ਗੱਲ ਉਹਨਾਂ ਕਮੇਟੀ ਦੇ ਕੋਲ ਰੱਖੀ, ਕਮੇਟੀ ਨੇ ਬਹੁਤਾ ਉੱਤੇ ਰਿਸਪੌਂਸ ਨਹੀਂ ਦਿੱਤਾ, ਤੇ ਉਹਨੇ ਇਹ ਜਿਹੜੀ ਆ ਇਹ ਪਬਲਿਕ ਸਫੀਅਰ ਦੇ ਵਿੱਚ ਲੈ ਕੇ ਆਏ। ਕਹਿੰਦੇ ਵੀ ਹੁਣ ਆਪਾਂ ਓਪਨ ਡਿਬੇਟ ਕਰੀਏ ਵੀ ਐਕੈਡੈਮਿਕ ਦੀ ਜਿਹੜੀ ਇੰਟੀਗ੍ਰਿਟੀ ਆ, ਇਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਥ੍ਰੈਟ ਆ, ਮਸਲਾ ਜਿਹੜਾ ਉਹ ਖੜਾ ਕਰ ਰਿਹਾ। ਸੋ ਇਹ ਕੁਛ ਚੀਜ਼ਾਂ, ਇਹ ਜਿਹੜਾ ਕੇਸ ਆ ਸਾਡੇ ਸਾਹਮਣੇ ਆਇਆ ਹੈ ਨਾ। ਤੇ ਇਹ ਗੱਲ ਰਾਜਕਰਨ ਇੱਥੇ ਇਕੱਲੀ ਬਰਾਊਨ ਯੂਨੀਵਰਸਿਟੀ ਤੱਕ ਹੀ ਨਹੀਂ ਮੁੱਕਦੀ। ਇਹਦੇ ਵਿੱਚ ਇਹ ਚੀਜ਼ ਜਿਹੜੀ ਆ, ਤਾਂ ਜਿਹੜੀ ਤੁਸੀਂ ਗੱਲ ਕੀਤੀ 133 ਸਾਲ ਦਾ ਪੁਰਾਣਾ
ਜਾਂ ਅਨਪ੍ਰੋਟੈਕਟਡ ਐਗਜ਼ਾਮ ਟ੍ਰੈਡੀਸ਼ਨ ਹੈਗਾ ਸੀ, ਅਨਪ੍ਰੋਕਟਡ ਐਗਜ਼ਾਮ ਟ੍ਰੈਡੀਸ਼ਨ ਦੀ ਤੁਸੀਂ ਗੱਲ ਕੀਤੀ, ਉਹ ਪ੍ਰਿੰਸਟਨ ਯੂਨੀਵਰਸਿਟੀ ਦਾ ਸੀ, ਹੈ ਨਾ। ਅੱਛਾ। ਸੋ ਪ੍ਰਿੰਸਟਨ ਯੂਨੀਵਰਸਿਟੀ ਨੇ ਵੀ ਹੁਣ ਇਨ ਪਰਸਨ ਐਗਜ਼ਾਮ ਜਿਹੜੇ ਆ ਉਹ ਲੈਣੇ ਸ਼ੁਰੂ ਕਰ ਦਿੱਤੇ। ਸੋ ਬਰਾਊਨ ਯੂਨੀਵਰਸਿਟੀ ਦਾ ਆਪਾਂ ਵਾਕਿਆ ਲੈ ਕੇ ਆਏ ਹਾਂ, ਪ੍ਰਿੰਸਟਨ ਯੂਨੀਵਰਸਿਟੀ ਦੀ ਆਪਾਂ ਹੁਣ ਗੱਲ ਕੀਤੀ ਆ ਕਿ ਉਹਨਾਂ ਇਨ ਪਰਸਨ ਐਗਜ਼ਾਮ ਲੈਣੇ ਸ਼ੁਰੂ ਕਰ ਦਿੱਤੇ ਆ। ਤੇ ਇਹਦੇ ਨਾਲ ਦੀ ਨਾਲ ਤੁਹਾਨੂੰ ਚੇਤਾ ਹੋਊਗਾ ਕਿ ਪਿਛਲੇ ਸਾਲ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ AI ਪਾਲਿਸੀ ਲੈ ਕੇ ਆਏ ਸੀ, ਜਿਹਦੇ ਵਿੱਚ ਕੇ ਤੋਂ ਲੈ ਕੇ ਕਿੰਡਰਗਾਰਟਨ ਤੋਂ ਲੈ ਕੇ ਤੇ 12 ਗ੍ਰੇਡ ਤੱਕ, ਯਾਨੀ ਕਿ ਹਾਈ ਸਕੂਲ ਤੱਕ ਐਥੀਕਲ AI ਫਰੇਮਵਰਕਸ ਜਿਹੜੇ ਆ ਉਹ ਲੈ ਕੇ ਆਉਂਦੇ ਆ, ਜਿਹਦੇ ਉੱਤੇ ਜਿਹੜਾ ਲਗਾਤਾਰ ਕੰਮ ਹੋ ਰਿਹਾ। ਸਕੂਲ ਡਿਸਟ੍ਰਿਕਟ ਦੇ ਵਿੱਚ ਗਾਈਡਲਾਈਨਸ ਤਿਆਰ ਕੀਤੀਆਂ ਜਾਣ ਸਕੂਲ ਵਾਸਤੇ, ਟੀਚਰ ਵਾਸਤੇ, ਸਟੂਡੈਂਟਸ ਦੇ ਵਾਸਤੇ, ਵੀ AI ਯੂਜ਼ ਨੂੰ ਰਿਸਪੌਂਸਿਬਲ ਕਿੱਦਾਂ ਬਣਾਉਣਾ। ਸੋ ਇਵੈਂਚੁਅਲੀ ਜਿਹੜੀ ਰਾਜਕਰਨ ਗੱਲ ਜਿਹੜੀ ਮੁੱਕਣੀ ਜਿਹੜੀ ਸਾਨੂੰ ਹੈ ਨਾ ਬੜੀ ਅਜੀਬ ਲੱਗੀ ਸੀ ਜਦੋਂ ਆਪਾਂ, ਕਿਉਂਕਿ ਮੇਰੀ ਐਜੂਕੇਸ਼ਨ ਦੋਨੋਂ ਪਾਸੇ ਦੀ ਆ, ਆਪਣੇ ਪੰਜਾਬ ਦੀ ਵੀ ਹੈਗੀ, ਗੁਰੂ ਨਾਨਕ ਯੂਨੀਵਰਸਿਟੀ ਦੀ, ਇੱਥੋਂ ਦੀ ਵੀ ਹੈਗੀ ਆ, ਸੈਨਲ ਸਟੇਟ ਦੀ ਤੇ ਸਟੈਨਫੋਰਡ ਦੀ। ਇੱਕ ਚੀਜ਼ ਜਿਹੜੀ ਮੈਨੂੰ ਜਿਹੜੀ ਵੱਡੀ ਲੱਗੀ, ਚੇਂਜ ਲੱਗੀ ਇੱਥੇ, ਉਹ ਇਹ ਸੀ ਕਿ ਜਦੋਂ ਆਪਾਂ ਐਗਜ਼ਾਮ ਵਗੈਰਾ ਦਿੰਦੇ ਹੁੰਦੇ ਸੀ ਤੇ ਉਹ ਹੋਰ ਤਰ੍ਹਾਂ ਦੀ ਮਾਈਂਡ ਸੈਟ ਦੇ ਨਾਲ ਐਗਜ਼ਾਮ ਲੈਂਦੇ ਆ, ਉੱਥੇ ਤੇ ਆਪਾਂ ਨੂੰ ਐਗਜ਼ਾਮ ਦੀ ਤਿਆਰੀ ਕਰਨੀ, ਜਾ ਕੇ ਪੇਪਰ ਲਿਖ ਕੇ ਆਉਣਾ। ਇੱਥੇ ਵੈਰਾਈਟੀ ਬਹੁਤ ਸੀ, ਕਈ ਉਹਨਾਂ ਚ ਐਗਜ਼ਾਮ ਹੁੰਦੇ ਜਿਹੜੇ ਓਪਨ ਬੁੱਕ ਹੁੰਦੇ ਸੀ, ਤੁਸੀਂ ਕਿਤਾਬ ਲੈ ਸਕਦੇ ਯੂਨੀਵਰਸਿਟੀ ਦੇ ਵਿੱਚ। ਉਹ ਸਾਨੂੰ ਬੜੀ ਅਜੀਬ ਲੱਗਦੀ ਸੀ, ਪਰ ਇਵੈਂਚੁਅਲੀ ਆਪਾਂ ਫਿਗਰ ਆਊਟ ਕਰ ਲਿਆ ਕਿ ਜਦੋਂ ਤੁਸੀਂ ਬੁੱਕ ਲੈ ਕੇ ਵੀ ਆਉਣਾ, ਜੇ ਤੁਹਾਨੂੰ ਕਨਸੈਪਟ ਦੀ ਸਮਝ ਨਹੀਂ ਹੈਗੀ, ਬੁੱਕ ਤੁਹਾਡਾ ਕੁਝ ਨਹੀਂ ਸਵਾਰ ਸਕਦੀ। ਸੋ ਬੇਸਿਕਲੀ ਉਹਨਾਂ ਓਪਨ ਬੁੱਕ ਨੂੰ ਇਨਕੋਰਪੋਰੇਟ ਕੀਤਾ ਹੋਇਆ ਸਿਸਟਮ ਦੇ ਵਿੱਚ। ਫਿਊਚਰ ਅੱਜ ਕੱਲ੍ਹ AI ਦਾ ਵੀ ਏਦਾਂ ਵਾ ਕਿ AI ਜਿਹੜੀ ਇਨਕੋਰਪੋਰੇਸ਼ਨ, ਰਿਸਪੌਂਸਿਬਲ AI ਦੀ ਇਨਕੋਰਪੋਰੇਸ਼ਨ ਐਜੂਕੇਸ਼ਨ ਸਿਸਟਮ ਵਿੱਚ ਹੋਊਗੀ, ਕਿ ਤੁਸੀਂ ChatGPT ਤੋਂ ਹੈਲਪ ਲੈ ਸਕਦੇ ਹੋ ਮੇ ਬੀ ਫਿਊਚਰ ਵਿੱਚ, ਪਰ ਇਹਦੇ ਰਿਸਪੌਂਸਿਬਲੀ ਆਪਾਂ ਕਿੱਦਾਂ ਹੈਲਪ ਲੈਣੀ ਆ, ਤੇ ਜਿਹੜੇ ਸਿਸਟਮ ਆ ਅਕੋਰਡਿੰਗਲੀ ਮੋਲਡ ਹੋ ਜਾਣਾ। ਸੋ ਇਨਕੋਰਪੋਰੇਸ਼ਨ ਹੋਏਗੀ ਆਉਣ ਵਾਲੇ ਟਾਈਮ। ਜੀ ਜੀ। ਅੱਛਾ, ਗੁਰਦੁਆਰਾ ਸਾਹਿਬ ਫਰੀਮਾਉਂਟ ਦੇ ਵਿੱਚ ਸਮਰ ਸਕੂਲ ਦੇ ਵਿੱਚ AI ਦੀ ਜਿਹੜੀ ਟ੍ਰੇਨਿੰਗ ਆ ਉਹ ਫੇਰ ਆ ਰਹੀ ਆ, ਸੋ ਉਹਦੇ ਬਾਰੇ ਥੋੜਾ ਦੱਸ ਦਿਓ ਜੀ। ਹਾਂਜੀ, ਸੋ ਤੁਹਾਨੂੰ ਚੇਤਾ ਹੋਊਗਾ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਗੁਰਦੁਆਰਾ ਸਾਹਿਬ ਫਰੀਮਾਉਂਟ ਦੇ ਖਾਲਸਾ ਸਕੂਲ ਦੇ ਵਿੱਚ AI ਟ੍ਰੇਨਿੰਗ ਜਿਹੜਾ ਕੈਂਪ ਤਾਂ ਨਹੀਂ, ਕਲਾਸਿਸ ਦੀ ਆਪਾਂ ਕਲਾਸਿਸ ਕਹਿ ਸਕਦੇ ਹਾਂ, ਸਿੱਖ AI ਕਲੱਬ ਵੱਲੋਂ ਉਹ ਲਾਇਆ ਗਿਆ ਸੀ। ਜਿਹੜਾ ਪਹਿਲਾ ਸੈਸ਼ਨ ਉਹ ਖਤਮ ਹੋਇਆ। ਪਹਿਲੇ ਸੈਸ਼ਨ ਦੇ ਵਿੱਚ ਬੱਚੇ ਨੇ ਬਹੁਤ ਸੋਹਣੀ ਪਰਫਾਰਮੈਂਸ ਦਿੱਤੀ। ਉਹਨੇ ਜਿਹੜੇ ਲਾਈਵ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਪ੍ਰੋਜੈਕਟਸ ਆ ਉਹਦੇ ਜਿਹੜੀ ਨੁਮਾਇਸ਼ ਕੀਤੀ, ਉਹਨੂੰ ਡਿਵੈਲਪ ਕੀਤਾ, AI ਏਜੰਟਸ ਬਣਾਏ ਗੁਰਦੁਆਰਾ ਸਾਹਿਬ ਤੇ ਸਿੱਖਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਵਾਸਤੇ ਛੋਟੇ ਬੱਚਿਆਂ ਨੇ। ਤੇ ਉਹ ਬਹੁਤ ਵਧੀਆ ਜਿਹੜਾ ਐਕਸਪੀਰੀਅੰਸ ਆ ਬੱਚਿਆਂ ਦਾ, ਪੇਰੈਂਟਸ ਦਾ, ਸਾਰਿਆਂ ਦਾ ਰਿਹਾ। ਸੋ ਉਸ ਤੋਂ ਬਾਅਦ ਕਾਫੀ ਜ਼ਿਆਦਾ ਮੰਗ ਸੀ ਕਿ ਅਗਲੇ ਦੁਬਾਰਾ ਕਦੋਂ ਸ਼ੁਰੂ ਹੋਣਾ। ਸੋ ਉਹਦੇ ਨਾਲ ਇਹ ਹੈ ਕਿ ਸਮਰ ਦੇ ਵਿੱਚ ਬਹੁਤ ਜ਼ਿਆਦਾ ਖਾਸ ਤੌਰ ਤੇ ਹਾਈ ਸਕੂਲ ਦੇ ਜਿਹੜੇ ਬੱਚੇ ਆ ਬਾਹਰ ਚਲੇ ਜਾਂਦੇ ਆ। ਸੋ ਸਮਰ ਦੀ ਜਿਹੜੀ ਛੁੱਟੀਆਂ ਉਹ ਜੁਲਾਈ ਦੇ ਐਂਡ ਦੇ ਵਿੱਚ ਖਤਮ ਹੋ ਜਾਣੇ, ਅਗਸਤ ਦੇ ਸ਼ੁਰੂ ਦੇ ਵਿੱਚ। ਤੇ ਅਗਸਤ ਦੇ ਸ਼ੁਰੂ ਦੇ ਵਿੱਚ ਜਿਹੜਾ AI ਜਿਹੜੀ ਕਲਾਸਿਸ ਉਹ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ। ਸੋ 9 ਜੁਲਾਈ ਨੂੰ, ਸੌਰੀ ਮਾਫੀ ਚਾਹੁੰਦਾ, 9 ਅਗਸਤ ਨੂੰ ਜਿਹੜੀ ਪਹਿਲੀ ਕਲਾਸ ਆ ਉਹ ਸ਼ੁਰੂ ਹੋਏਗੀ। ਇਹ ਦੂਜਾ ਸੈਸ਼ਨ ਹੋਏਗਾ ਸਿੱਖ AI ਕਲੱਬ ਦਾ। ਇਹਦੇ ਵਿੱਚ ਗੁਰਦੁਆਰਾ ਸਾਹਿਬ ਫਰੀਮਾਉਂਟ ਦੇ ਵਿੱਚ AI ਐਜੂਕੇਸ਼ਨ ਦਾ। ਸੋ ਜਿਹਦੇ ਵਿੱਚ 13 ਸਾਲ ਤੋਂ ਉੱਪਰ ਦੇ ਜਿਹੜੇ ਬੱਚੇ ਆ ਉਹ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਜੂਕੇਸ਼ਨ ਲੈਣਗੇ। ਇਹ ਤਕਰੀਬਨ 12 ਹਫ਼ਤੇ ਦਾ ਜਿਹੜਾ ਪ੍ਰੋਗਰਾਮ ਹੁੰਦਾ ਵਾ, ਤੇ ਉਹਦੇ ਵਿੱਚ ਜਿਹੜੇ ਬੱਚੇ ਆ AI ਦੇ ਬੇਸਿਕਸ ਲਰਨ ਕਰਦੇ ਆ, ਤੇ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਨੂੰ ਪ੍ਰੋਜੈਕਟ ਜਿਹੜੇ ਆ ਉਹ ਦੱਸਣਾ ਪੈਂਦਾ ਬਣਾ ਕੇ, ਵੀ AI ਨੂੰ ਯੂਜ਼ ਕਰਕੇ ਤੁਸੀਂ ਰੀਅਲ ਵਰਲਡ ਪ੍ਰੋਬਲਮ ਨੂੰ ਕਿੱਦਾਂ ਸੋਲਵ ਕੀਤਾ। ਪਿਛਲੀ ਵਾਰ ਵੀ 5 ਟੀਮਾਂ ਰਾਜਕਰਨ ਲੈ ਕੇ ਆਈਆਂ ਸੀ, ਹਨਾ। 5 ਟੀਮਾਂ ਦੇ ਵਿੱਚ ਨੇ 5 ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟ, ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਨੂੰ ਕਿੱਦਾਂ ਸਿਖਾਇਆ ਕਰਨਾ, ਗੁਰਦੁਆਰਾ ਸਾਹਿਬ ਦੀ ਸਿੱਖ ਹਿਸਟਰੀ ਦੇ ਚੈਟ ਬੋਰਡ ਬਣਾਏ ਸੀ, ਗੁਰਦੁਆਰਾ ਸਾਹਿਬ ਐਟੀਕੇਟਸ ਦੇ ਨਾਲ ਰਿਲੇਟਡ ਉਹਨਾਂ ਵਰਕ ਫਲੋ ਬਣਾਏ ਸੀ, ਖਾਲਸਾ ਸਕੂਲ ਦੀ ਐਡਮਿਸ਼ਨ ਦੇ ਨਾਲ ਰਿਲੇਟਡ ਉਹਨਾਂ ਸੋਲੂਸ਼ਨਸ ਬਣਾਏ ਸੀ। ਸੋ ਇਹ ਕੁਝ ਜਿਹੜੇ ਆ ਸ਼ਾਰਪ ਮਾਈਂਡਡ ਜਿਹੜੇ ਬੱਚੇ ਆ ਉਹਨਾਂ ਕੁਝ ਪ੍ਰੋਜੈਕਟਸ ਲੈ ਕੇ ਆਏ ਸੀ। ਸੋ ਆਸ ਉਮੀਦ ਇਹੀ ਆ ਕਿ ਇਸ ਵਾਰ ਵੀ ਜਿਹੜਾ ਬੱਚੇ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਉੱਤੇ ਜਾਂ ਸਿੱਖਾਂ ਦੇ ਨਾਲ ਰਿਲੇਟਡ ਜਿਹੜੇ ਕੁਝ ਮਸਲੇ ਹੈਗੇ ਆ ਉਹਨੂੰ AI ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਇਹ ਜਿਹੜਾ AI ਕੋਰਸ ਆ ਗੁਰਦੁਆਰਾ ਸਾਹਿਬ ਫਰੀਮਾਉਂਟ ਦੇ ਵਿੱਚ ਖਾਲਸਾ ਸਕੂਲ ਦੇ ਵਿੱਚ ਅਗਸਤ 9 ਤੋਂ ਇਹ ਦੁਬਾਰਾ ਸ਼ੁਰੂ ਹੋਇਆ ਜੀ। ਜੀ ਹਰਵਿੰਦਰ, ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਲਈ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ ਪੰਜਾਬੀ ਟੈਕ ਟਾਕ ਦੇ ਵਿੱਚ। ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।